जुड़ चुके ने अपने नाल रमन सिंह ढिल्लों जी। रमन जी आइਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 8888889914 ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। 5307517605 ਤੇ ਕਾਲ ਕਰੋ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਰੀਅਲਟਰ ਕਮਲਜੀਤ ਕੌਰ ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਹੈ, ਕਸਟਮ ਘਰ ਬਣਵਾਉਣਾ ਹੈ ਜਾਂ ਫਿਰ ਤੁਸੀਂ ਉੱਥੇ ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਾਲ 3179099295। ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਹਰ ਤਰ੍ਹਾਂ ਦੇ ਮੌਕੇ ਦੇ ਲਈ ਇਹਨਾਂ ਦੇ ਕੋਲੋਂ ਤੁਸੀਂ ਕੇਕਸ ਬਣਵਾ ਸਕਦੇ ਹੋ। ਕਸਟਮ ਕੇਕ ਵੀ ਬਣਾਉਂਦੇ ਨੇ, ਐਗਲੈਸ ਕੇਕ ਵੀ ਇਹਨਾਂ ਤੋਂ ਮਿਲਦੇ ਨੇ। ਕਾਲ 5599407272 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਰਮਨ ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਵੇਂ ਪਤਾ ਹੀ ਆ ਤੁਹਾਨੂੰ, ਅੱਜ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਕੀ ਕੁਝ ਵਾਪਰਿਆ ਟਰੱਕਿੰਗ ਦੇ ਕੀ ਇਸ਼ੂਜ਼ ਹੈਗੇ ਆ। ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਆਪਣੀ ਕਮਿਊਨਿਟੀ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਉਹ ਜ਼ਰੂਰ ਸਾਂਝੀਆਂ ਕਰਦੇ ਆ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਹੁਣ ਲਗਾਤਾਰ ਲੋਕਾਂ ਨੂੰ ਪਹਿਲਾਂ ਤਾਂ ਇਹ ਸੀ ਵੀ ਜਿਹੜੇ ਕ੍ਰਿਮੀਨਲ ਆ, ਫਿਰ ਹੁਣ ਇਹ ਵੀ ਖਬਰ ਆ ਗਈ ਪਈ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾ ਰਿਹਾ। ਹੁਣ ਇਹ ਖਬਰਾਂ ਆ ਰਹੀਆਂ ਵੀ ਕੋਰਟਾਂ ਦੇ ਵਿੱਚੋਂ ਜੋ ਆ ਅਰੈਸਟ ਕੀਤਾ ਜਾ ਰਿਹਾ ਆ। ਸੋ ਗ੍ਰੀਨ ਕਾਰਡ ਹੋਲਡਰਸ ਵੀ ਜਿਹੜੇ ਫੜ ਕੇ ਡਿਪੋਰਟ ਕੀਤੇ ਜਾ ਸਕਦੇ ਆ ਤੇ ਕੀਤੇ ਜਾ ਰਹੇ ਆ। ਆਈਸ ਏਜੰਟਸ ਨੇ ਪਿਛਲੇ ਦਿਨਾਂ 'ਚ ਫਾਇਟ ਕਾਉਂਟੀ ਜਾਰਜੀਆ ਦੇ ਵਿੱਚ ਇੱਕ ਬੰਦਾ, ਉਹਨੂੰ DUI ਮਿਲੀ ਸੀ, ਮਾਰਕੋ ਐਂਟੋਨੀਓ ਗੋਮੇਜ਼, 28 ਸਾਲਾਂ ਦਾ, ਤੇ ਉਹ ਉੱਥੇ ਪਹੁੰਚਿਆ ਤੇ ਜਦੋਂ ਕੋਰਟ ਦੇ ਵਿੱਚ ਜਾਣ ਲੱਗਾ ਤੇ ਆਈਸ ਏਜੰਟਸ ਨੇ ਉਹਨੂੰ ਅਰੈਸਟ ਕਰ ਲਿਆ। ਇਸੇ ਤਰ੍ਹਾਂ ਇੱਕ ਹੋਰ ਖਬਰ ਡਰਹਮ ਤੋਂ ਆ ਰਹੀ ਹੈ। ਡਰਹਮ 'ਚ ਇੱਕ ਗ੍ਰੀਨ ਕਾਰਡ ਹੋਲਡਰ ਜਿਹੜਾ ਕਿ 2003 ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ, ਜ਼ੈਰੇਬ ਹਸਨ ਨਾਮ ਦਾ ਇਹ ਬੰਦਾ, ਉਸ ਦੀ ਵਾਈਫ ਨੇ ਇਹ ਦੱਸਿਆ ਵੀ ਉਹਦੇ ਤੇ ਫੈਲਨੀ ਡਰੱਗ ਚਾਰਜ ਲੱਗੇ ਸੀ ਤੇ ਉਸ ਨੂੰ ਵੀ ਜਿਹੜਾ ਆ ਇਮੀਗ੍ਰੇਸ਼ਨ ਵਾਲਿਆਂ ਨੇ ਚੱਕ ਲਿਆ ਤੇ ਉਹ ਹੁਣ ਡਿਪੋਰਟ ਕੀਤਾ ਜਾ ਰਿਹਾ ਹੈਗਾ। ਸੋ ਸਾਡਾ ਦੱਸਣ ਦਾ ਮਤਲਬ ਇਹ ਆ ਵੀ ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਚਾਹੇ ਤੁਸੀਂ ਵਰਕ ਪਰਮਿਟ ਹੈਗਾ ਆ, ਡਿਪੋਰਟ ਕੀਤੇ ਜਾ ਸਕਦੇ ਆ। ਜਿੰਨੀ ਸਖਤੀ ਅੱਜ ਕੱਲ੍ਹ ਚੱਲ ਰਹੀ ਹੈਗੀ ਆ, ਸੋ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਕਿਸੇ ਤਰ੍ਹਾਂ ਦਾ ਕੋਈ ਉੱਦਾਂ ਦੀ ਜਿਹੜੀ ਗਲਤੀ ਨਾ ਕਰੋ ਜਿਹਦੇ ਕਰਕੇ ਤੁਸੀਂ ਡਿਪੋਰਟ ਹੋ ਜਾਓ। ਬਿਲਕੁਲ ਹਰਜੀਤ ਸਿੰਘ ਜੀ, ਮਸਲਾ ਜਿਹੜਾ ਆ ਕਾਫੀ ਜਿਹੜਾ ਡਰ ਦਾ ਸਹਿਮ ਦਾ ਮਾਹੌਲ ਤਾਂ ਜਿਹੜਾ ਹੈਗਾ ਹੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਬੰਦੇ ਜਿੱਥੇ ਸੋਚਦੇ ਸੀਗੇ ਵੀ ਅਸੀਂ ਅਨਡਾਕੂਮੈਂਟਿਡ ਆ ਕਿ ਡਾਕੂਮੈਂਟਿਡ ਆ, ਜਦੋਂ ਹੁਣ ਗ੍ਰੀਨ ਕਾਰਡ ਵਾਲਿਆਂ ਦੀ ਵੀ ਖਬਰ ਆਉਂਦੀ ਹੈ ਤੇ ਲੋਕਾਂ ਦੇ ਮਨ ਦੇ ਵਿੱਚ ਡਰ ਭੈ ਜਿਹੜਾ ਆ ਹੋਰ ਵੀ ਜ਼ਿਆਦਾ ਫੈਲਦਾ ਆ। ਇੱਥੋਂ ਤੱਕ ਵੀ ਲੋਕ ਕਹਿੰਦੇ ਵੀ ਹੁਣ ਤਾਂ ਭਾਈ ਇਹ ਧੱਕਾ ਇਹ ਚੀਜ਼ ਆ। ਆਈਸ ਤੋਂ ਡਰ ਇੰਨਾ ਲੱਗ ਰਿਹਾ ਆ ਰਮਨ ਜੀ ਤੇ ਹਰਜੋਤ ਜੀ, ਮਜ਼ਾਕ ਜਿਹੜੇ ਕਈ ਕਰ ਰਹੇ ਆ, ਕਹਿੰਦੇ ਵੀ ਹੁਣ ਪੈਗ ਲਾਉਣ ਲੱਗਿਆ ਵਿੱਚ ਆਈਸ ਨਹੀਂ ਪਾਉਂਦੇ, ਤੱਤੀ ਹੋਈ ਪੀਣ ਲੱਗ ਗਏ ਆ। ਹਾਲਾਤ ਜਿਹੜੇ ਉਹ ਇਦਾਂ ਦੇ ਜਿਹੜੇ ਆਈਸ ਤੋਂ ਡਰਦੇ ਜਿਹੜੇ ਉਹ ਬਣੇ ਪਏ ਆ। ਚਲੋ ਇਹ ਮਜ਼ਾਕ ਦੀ ਜਿਹੜੀ ਗੱਲ ਵੱਖਰੀ ਆ, ਲੋਕ ਹੁਣ ਇਹਦੇ ਵਿੱਚ ਏਦਾਂ ਵੀ ਮਜ਼ਾਕ ਵੀ ਬਣਾ ਕੇ ਮਨ ਪਰਚਾਵਾ ਵੀ ਜਿਹੜਾ ਉਹ ਨਾਲ ਦੇ ਨਾਲ ਕਰ ਰਹੇ ਹੈਗੇ ਆ। ਜਸਟਿਸ ਡਿਪਾਰਟਮੈਂਟ ਨੇ ਹਰਜੋਤ ਜੀ ਇਹ ਚੀਜ਼ ਕਲੀਅਰ ਕੀਤੀ ਸੀ ਪਿਛਲੇ ਦਿਨਾਂ 'ਚ, ਇੱਕ ਮੈਮੋ ਉਹਨਾਂ ਨੇ ਜਾਰੀ ਕੀਤਾ ਸੀਗਾ ਵੀ ਜਿਹੜੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਸਾਡੀ ਮਦਦ ਨਹੀਂ ਕਰਨਗੇ ਅਸੀਂ ਉਹਨਾਂ ਨੂੰ ਪ੍ਰੋਸੀਕਿਊਟ ਕਰ ਸਕਦੇ ਹਾਂ।
ਕੱਲ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਸਹੁੰ ਚੱਕ ਲਈ ਸੀ, ਉਹ ਐਜ਼ ਏ ਅਟਾਰਨੀ ਜਨਰਲ ਨਿਯੁਕਤ ਹੋ ਚੁੱਕੇ ਆ, ਤੇ ਆਉਂਦਿਆਂ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਇਲੀਨੋਇਸ ਨੂੰ ਸੂ ਕਰ ਦਿੱਤਾ ਹੈ ਤੇ ਸ਼ਿਕਾਗੋ ਦੇ ਉਲਟ ਜਿਹੜਾ ਲਾ ਸੂਟ ਦਰਜ ਕਰ ਦਿੱਤਾ ਹੈ, ਕਿਉਂਕਿ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਕਹਿੰਦੇ ਉਹ ਸਾਡੀ ਮਦਦ ਨਹੀਂ ਕਰ ਰਹੇ ਹੈਗੇ, ਉਸ ਦੇ ਵਿੱਚ ਅੜਿੱਕਾ ਜਿਹੜਾ ਉਹ ਡਾ ਰਹੇ ਹੈਗੇ ਆ। ਸੋ ਇਹ ਜਿਹੜਾ ਲਾ ਸੂਟ ਆਪਣੇ ਕਿਸਮ ਦਾ ਇਹ ਹੁਣ ਪਹਿਲਾ ਆ ਟਰੰਪ ਉਹਨਾਂ ਦੇ ਇਸ ਕਾਰਜਕਾਲ ਦੇ ਵਿੱਚ, ਵੀ ਪ੍ਰੈਜ਼ੀਡੈਂਟ ਟਰੰਪ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਜਿਹੜਾ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਐਕਟਿੰਗ ਡਿਪਟੀ ਅਟਾਰਨੀ ਜਨਰਲ ਜਿਹੜੇ ਐਮਲ ਬੋਬ ਸੀਗੇ, ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਪਹਿਲੇ ਸ਼ੁਰੂਆਤੀ ਦਿਨਾਂ 'ਚ 20 ਜਨਵਰੀ ਤੋਂ ਬਾਅਦ 'ਚ ਇੱਕ ਮੈਮੋ ਜਿਹੜਾ ਉਹ ਜਾਰੀ ਕੀਤਾ ਸੀ। ਇਹ ਡਿਵੈਲਪਿੰਗ ਸਟੋਰੀ ਆ। ਇਹ ਲਾਸੂਟ ਯੂਐਸ ਡਿਸਟ੍ਰਿਕਟ ਕੋਰਟ ਆਫ ਨਰਦਰਨ ਡਿਸਟ੍ਰਿਕਟ ਆਫ ਇਲੀਨੋਇਸ ਉਸ ਦੇ ਵਿੱਚ ਦਰਜ ਕਰਾਇਆ ਗਿਆ ਆ। ਲੋਕਲ ਜਿਹੜੇ ਸਟੇਟ ਤੇ ਜਿਹੜੇ ਲੋਕਲ ਲਾਜ਼ ਆ, ਕਹਿੰਦੇ ਵੀ ਉਹਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਆ ਵੀ ਉਹ ਜਿਸ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਸੀਗੇ ਇੰਟਰਫੇਅਰ ਕਰਨ ਦੇ ਲਈ, ਡਿਸਕ੍ਰਿਮੀਨੇਟ ਕਰਨ ਦੇ ਲਈ ਫੈਡਰਲ ਗਵਰਨਮੈਂਟ ਦੀ ਐਨਫੋਰਸਮੈਂਟ ਦੇ ਲਈ, ਤਾਂ ਇਹ ਇਸ ਲਈ ਇਹਦੇ ਲਈ ਕੀਤਾ ਆ। ਸੋ ਮਤਲਬ ਇਹ ਆ ਵੀ ਕੈਲੀਫੋਰਨੀਆ ਦੇ ਉਲਟ ਵੀ ਇਹ ਜਿਹੜਾ ਲਾਸੂਟ ਆਉਣ ਹੀ ਜਾ ਰਿਹਾ ਹੈ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਇਕੱਲਾ ਸਟੇਟ ਪੱਧਰ ਤੇ ਨਹੀਂ, ਬਹੁਤ ਸਾਰੇ ਜਿਹੜੇ ਲੋਕਲ ਪੱਧਰ ਦੇ ਉੱਤੇ, ਸਿਟੀ ਪੱਧਰ ਦੇ ਉੱਤੇ, ਕਾਊਂਟੀ ਪੱਧਰ ਦੇ ਉੱਤੇ ਵੀ ਇਹਨਾਂ ਨੇ ਇਦਾਂ ਦੇ ਕਾਨੂੰਨ ਜਿਹੜੇ ਆ ਉਹ ਬਣਾਏ ਹੈਗੇ ਆ। ਉਧਰ ਕਈ ਜਿਹੜੇ ਸ਼ੈਰਿਫਸ ਨੇ ਕਾਊਂਟੀ ਦੇ, ਉਹ ਕਹਿੰਦੇ ਵੀ ਅਸੀਂ ਸਾਥ ਦੇਵਾਂਗੇ, ਤੇ ਕਈ ਜਿਹੜੇ ਆ ਉਹ ਕਹਿ ਰਹੇ ਵੀ ਅਸੀਂ ਸਾਥ ਨਹੀਂ ਦੇਵਾਂਗੇ। ਆਇਓਵਾ ਦੀ ਵਿਨਿਸ਼ਿਕ ਕਾਊਂਟੀ ਦੇ ਜਿਹੜੇ ਸ਼ੈਰਿਫ ਨੇ ਡੈਨ ਮਾਰਕਸ, ਉਹਨਾਂ ਨੇ ਡਿਕਲੇਅਰ ਕਰ ਦਿੱਤਾ ਫੇਸਬੁੱਕ ਦੇ ਉੱਤੇ ਸਟੇਟਮੈਂਟ ਜਿਹੜੀ ਉਹ ਪਾਈ, ਕਹਿੰਦੇ ਵੀ ਸਾਡਾ ਜਿਹੜਾ ਆਫਿਸ ਆ ਯੂਐਸ ਦੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆਈਸ ਦੇ ਨਾਲ ਬਿਲਕੁਲ ਵੀ ਕੋਆਪਰੇਟ ਨਹੀਂ ਕਰੂਗਾ ਜੇ ਉਹਨਾਂ ਦੇ ਐਕਸ਼ਨ ਅਨਕਨਸਟੀਟਿਊਸ਼ਨਲ ਹੁੰਦੇ ਆ। ਸੋ ਇਹ ਜਿਹੜੀਆਂ ਰਿਪੋਰਟਸ ਹੈ ਬਿਲਕੁਲ ਸੱਚੀਆਂ ਨੇ। ਇਸ ਟਾਈਮ ਵੀ ਅਦਾਲਤਾਂ ਦੇ ਵਿੱਚ ਜਿਹੜੇ ਲੋਕ ਪੇਸ਼ੀ ਭੁਗਤਣ ਜਾ ਰਹੇ ਆ, ਚਾਹੇ ਉਹ ਆਪਣੇ ਅਸਾਈਲਮ ਦੇ ਕੇਸ ਦੇ ਕਰਕੇ ਆ, ਜੇ ਉਹਨਾਂ ਦਾ ਲੇਕਿਨ ਰਾਇਲੀ ਐਕਟ ਦੇ ਤਹਿਤ ਕੋਈ ਕ੍ਰਾਈਮ ਨਿਕਲ ਆਉਂਦਾ ਆ, ਤੇ ਜਾਂ ਫਿਰ ਉਹ ਅਜੇ 2 ਸਾਲ ਉਹਨਾਂ ਦੇ ਕੇਸ ਨੂੰ ਨਹੀਂ ਹੋਏ, ਜੇ ਉਹਨਾਂ ਨੂੰ ਲੱਗਦਾ ਆ ਵੀ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਇਹਨਾਂ ਨੂੰ ਪਾਇਆ ਜਾ ਸਕਦਾ ਆ, ਤਾਂ ਉਹਨਾਂ ਦੀ ਫੜੋ ਫੜਾਈ ਵੀ ਜਿਹੜੀ ਉਹ ਹੋ ਰਹੀ ਆ। ਲੋਕ ਆਪ ਆਪਣੀਆਂ ਜਿਹੜੀਆਂ ਚੀਜ਼ਾਂ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਦੱਸ ਰਹੇ ਆ, ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਆ। ਇੱਥੋਂ ਤੱਕ ਕਿ ਹਰਜੋਤ ਸਿੰਘ ਜੀ ਜਿਹੜੇ ਜੱਜ ਆ ਉਹ ਵੀ ਕਹਿ ਰਹੇ ਆ ਵੀ ਭਾਈ ਸਾਡੇ ਹੱਥ ਵੱਸ ਨਹੀਂ ਜਿਹੜਾ ਉਹ ਰਹੂਗਾ ਜੇ ਤੁਹਾਨੂੰ ਬਾਹਰੋਂ ਆ ਕੇ ਆਈਸ ਜਿਹੜੀ ਆ ਉਹ ਪਿਕ ਕਰ ਲੈਂਦੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਬਣੀ ਪਈ ਆ। ਉਧਰ ਡਿਫੈਂਸ ਡਿਪਾਰਟਮੈਂਟ ਦੇ ਸਕੱਤਰ ਪੀਟ ਹੈਗਸਥ ਨੇ ਅੱਜ ਟਵੀਟ ਕਰਕੇ ਜਿਹੜਾ ਦੱਸਿਆ, ਕਹਿੰਦੇ ਵੀ ਬਹੁਤ ਹੀ ਖੂੰਖਾਰ ਅਪਰਾਧੀ ਕ੍ਰਿਮੀਨਲਸ, ਅਨਡਾਕੂਮੈਂਟਡ ਕ੍ਰਿਮੀਨਲਸ ਜਿਹੜੇ ਆ ਉਹਨਾਂ ਨੂੰ ਗੁਆਂਟਾਨਾਮੋ ਬੇ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਗਿਆ ਆ। 2 ਦਿਨ ਪਹਿਲਾਂ ਵਾਈਟ ਹਾਊਸ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਸੀ ਵੀ ਜਹਾਜ਼ ਜਿਹੜੇ ਆ ਉਧਰ ਨੂੰ ਜਾਣੇ ਸ਼ੁਰੂ ਹੋ ਚੁੱਕੇ ਆ। ਸੋ ਜੰਗੀ ਪੱਧਰ ਦੇ ਉੱਤੇ ਉਸ ਗਿਟਮੋ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਬਣਾਉਣ ਦੀ ਜਿਹੜੀ ਕਵਾਇਦ ਆ ਉਹ ਚੱਲ ਰਹੀ ਆ। ਹੁਣ ਬਹੁਤ ਸਾਰੇ ਲੋਕ ਇਸ ਕਹਿ ਲਓ ਇੰਤਜ਼ਾਰ ਦੇ ਵਿੱਚ ਆ, ਜਾਂ ਇਦਾਂ ਦੀ ਖਬਰ ਨੂੰ ਹੀ ਕਹਿ ਲਓ ਵੀ ਉਡੀਕ ਰਹੇ ਆ, ਜਾਂ ਆਉਣ ਵਾਲੀ ਹੋਈ ਆ ਖਬਰ, ਜਿਸ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਆਉਣ ਤੋਂ ਪਹਿਲਾਂ ਹੀ ਕਿਹਾ ਸੀ ਵੀ ਹਰ ਇੱਕ ਵੱਡੇ ਸ਼ਹਿਰਾਂ ਦੇ ਬਾਹਰ ਅਸੀਂ ਡਿਟੈਂਸ਼ਨ ਸੈਂਟਰ ਬਣਾਉਣੇ ਆ। ਸੋ ਮੈਨੂੰ ਲੱਗਦਾ ਉਦਾਂ ਉਸ ਪਾਸੇ ਵੱਲ ਨੂੰ ਵੀ ਜਿਹੜਾ ਕੰਮ ਆ ਉਹ ਹੁਣ ਤੇਜ਼ੀ ਦੇ ਨਾਲ ਵਧਣ ਜਾ ਰਿਹਾ ਹੈਗਾ ਆ ਜੀ। ਸੋ ਰਮਨ ਜੀ, ਟਰੱਕਿੰਗ ਵੱਲ ਚਲੀਏ। ਟਰੱਕਿੰਗ ਦੇ ਸੰਬੰਧ ਦੇ ਵਿੱਚ ਟੈਰਿਫਸ ਨੂੰ ਲੈ ਕੇ ਹਾਲਾਂ ਤਾਂ 30 ਦਿਨ ਦਾ ਜਿਹੜਾ ਆ ਐਕਸਟੈਂਸ਼ਨ ਕਰ ਦਿੱਤੀ ਗਈ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ, ਪਰ ਕਹਿੰਦੇ ਪਈ ਜਿਹੜਾ ਟਰੱਕਿੰਗ ਦਾ ਸੈਕਟਰ ਆ ਉਹਦੇ ਲਈ ਟੈਰਿਫਸ ਕਾਫੀ ਕ੍ਰਿਟੀਕਲ ਆ, ਖਾਸ ਕਰਕੇ ਐਗਰੀਕਲਚਰ, ਇਕਵਿਪਮੈਂਟ ਮੈਨੂਫੈਕਚਰਰਸ, ਇਹ ਜਿਹੜੇ ਏਰੀਏ ਆ ਇਹ ਜ਼ਿਆਦਾ ਅਫੈਕਟ ਹੋਣਗੇ। ਬਿਲਕੁਲ ਹਰਜੋਤ ਭਾਜੀ, ਸਾਰਿਆਂ ਨਾਲੋਂ ਪਹਿਲਾ ਜਿਹੜਾ ਅਸਰ ਹੈਗਾ ਆ ਇਹ ਟਰੱਕਿੰਗ ਤੇ ਹੀ ਪੈਣਾ ਹੈਗਾ, ਟਰੱਕਿੰਗ ਤੇ ਹੀ ਪੈਂਦਾ ਹੈਗਾ। ਯੂਜ਼ਲੀ ਹਮੇਸ਼ਾ ਜਦੋਂ ਕੋਈ ਗੱਲ ਹੁੰਦੀ ਆ ਤਾਂ ਟਰੱਕਿੰਗ ਹੀ ਪਹਿਲਾ ਸੈਕਟਰ ਹੁੰਦਾ ਜਿੱਥੇ ਬੈਨੀਫਿਟ ਹੁੰਦਾ, ਤੇ ਜਦੋਂ ਚੜ੍ਹਾਈ ਹੁੰਦੀ ਉਦੋਂ ਵੀ ਪਹਿਲਾਂ ਟਰੱਕਿੰਗ ਸੈਕਟਰ ਦੀ ਹੀ ਹੁੰਦੀ ਆ। ਸੋ ਡੈਫੀਨੇਟਲੀ ਇਹ ਜਿਹੜੀ ਚੀਜ਼ਾਂ ਜਿਹੜੀਆਂ ਲੂਮ ਕਰ ਰਹੀਆਂ ਹੈਗੀਆਂ ਇਸ ਵੇਲੇ ਟਰੱਕਿੰਗ ਦੇ ਉੱਤੇ ਕਾਫੀ ਜ਼ਿਆਦਾ ਅਸਰ ਪਾਉਣਗੀਆਂ। ਪਹਿਲੇ ਕੁਆਟਰ ਦੇ ਵਿੱਚ ਡੈਫੀਨੇਟਲੀ ਅਸਰ ਪਾਉਣਗੀਆਂ, ਔਰ ਉਸ ਤੋਂ ਬਾਅਦ ਜਿਹੜੇ ਅਗਲੇ ਕੁਆਟਰ ਹੈਗੇ ਆ ਉਹਨਾਂ ਦੇ ਵਿੱਚ ਦੇਖਣ ਵਾਲੀ ਗੱਲ ਹੋਊਗੀ ਕਿ ਕਿੱਧਰ ਨੂੰ ਜਿਹੜੀ ਸਿਚੁਏਸ਼ਨ ਜਾਂਦੀ ਹੈਗੀ ਹੈ। ਪਰ ਰਾਈਟ ਨਾਓ ਤੇ ਬਹੁਤ ਜ਼ਿਆਦਾ ਜਿਹੜੀ ਆ
ਉਹ ਕਿਉਰਿਓਸਿਟੀ ਹੈਗੀ ਆ ਹਰ ਇੱਕ ਦੇ ਵਿੱਚ ਵੀ ਕਿੱਧਰ ਨੂੰ ਇਹ ਸਾਰਾ ਜਿਹੜਾ ਮਸਲਾ ਹੈਗਾ, ਮਾਹੌਲ ਜਿਹੜਾ ਹੈਗਾ ਕਿੱਧਰ ਨੂੰ ਬਦਲ ਰਿਹਾ ਹੈਗਾ, ਕਿਉਂਕਿ ਡੇ ਬਾਈ ਡੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਚੇਂਜ ਹੋ ਰਹੀਆਂ ਹੈਗੀਆਂ। ਸੋ ਹੁਣ ਇਸ ਵੇਲੇ ਜਿਹੜਾ ਆ ਜਿਹੜੇ ਸੀਨ ਡਫੀ ਹੈਗੇ ਆਪਣੇ DOT ਦੇ ਸੈਕਟਰੀ ਹੈਗੇ ਆ, ਉਹਨਾਂ ਨੇ ਪਹਿਲਾ ਸਟੈਪ ਲਿਆ ਹੈਗਾ ਕਿ ਉਹਨਾਂ ਨੇ ਰੀਸੈਂਡ ਕੀਤੇ ਬਾਈਡਨ ਦੇ ਜਿਹੜੇ ਫਿਊਲ ਸਟੈਂਡਰਡਸ ਹੈਗੇ ਆ, ਉਹਨਾਂ ਨੂੰ ਉਹਦੇ ਉੱਤੇ ਉਹਨਾਂ ਨੇ ਫੈਸਲਾ ਲੈਣ ਜਾ ਰਹੇ ਆ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿੱਦਾਂ ਸਾਡੀ ਇਕਾਨਮੀ ਤੇ ਕਿੱਦਾਂ ਸਾਡੀ ਇੰਡਸਟਰੀ ਤੇ ਫਰਕ ਪਾਉਂਦੀਆਂ, ਇਹ ਜਿਹੜਾ ਟਾਈਮ ਦੱਸੇਗਾ। ਕਿਉਂਕਿ ਹੁਣ ਬਹੁਤ ਐਸੀਆਂ ਚੀਜ਼ਾਂ ਹੋ ਰਹੀਆਂ ਕਿ ਜਿਹਦੇ ਵਿੱਚ ਫੈਸਲੇ ਲਏ ਜਾ ਰਹੇ ਆ, ਔਰ ਉਹ ਫੈਸਲੇ ਕੀ ਕਾਂਗਰਸ ਦੀ ਅਪਰੂਵਲ ਦੇ ਨਾਲ ਲਾਗੂ ਹੋਣੇ ਆ ਜਾਂ ਵੈਸੇ ਲਾਗੂ ਹੋਣੇ ਆ, ਜਾਂ ਕਿਸ ਤਰ੍ਹਾਂ ਉਹ ਚੀਜ਼ਾਂ ਜਿਹੜੀਆਂ ਅੱਗੇ ਮੂਵ ਫਾਰਵਰਡ ਹੋਣੀਆਂ, ਉਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਗੀਆਂ। ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਸਾਰਿਆਂ ਨੂੰ ਇਹੋ ਹੀ ਭੰਬਲ ਆਇਆ ਕਿ ਆਰਡਰਸ ਕਈ ਆਈ ਜਾ ਰਹੇ ਆ, ਲੇਕਿਨ ਉਹ ਕਿੱਥੋਂ ਤੱਕ ਇਫੈਕਟਿਵ ਹੈਗੇ ਆ ਜਾਂ ਕਿੱਥੋਂ ਤੱਕ ਇਫੈਕਟਿਵ ਜਾਂ ਕਿੱਦਾਂ ਇਫੈਕਟਿਵ ਹੋਣਗੇ, ਉਹਦੇ ਬਾਰੇ ਦੇ ਵਿੱਚ ਸਾਰਿਆਂ ਨੂੰ ਅਜੇ ਨਹੀਂ ਪਤਾ ਹੈ। ਜੀ ਬਿਲਕੁਲ, ਪਿਛਲੇ ਕਈ ਸਾਲਾਂ ਤੋਂ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਹੁਣ ਰਿਕਵਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਫਰੇਟ ਸੈਸ਼ਨ ਚੱਲ ਰਿਹਾ ਸੀ, ਤੁਹਾਨੂੰ ਪਤਾ ਹੀ ਆ, ਆਪਾਂ ਪਿਛਲੇ ਸਾਲਾਂ 'ਚ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹੈਗੇ ਆ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ CEO ਜਿਹੜੇ ਕ੍ਰਿਸ ਸਪੀਅਰ ਆ, ਉਹਨਾਂ ਨੇ ਇਹ ਕਿਹਾ ਵੀ ਜੇ 25% ਟੈਕਸ ਮੈਕਸੀਕੋ ਦੇ ਉੱਤੇ ਲੱਗ ਜਾਊਗਾ, ਉਹਦੇ ਨਾਲ ਨਵੇਂ ਜਿਹੜੇ ਟਰੈਕਟਰ ਦੀ ਪ੍ਰਾਈਸ ਆ ਟਰੈਕਟਰ ਦੀ, ਉਹ $35,000 ਵੱਧ ਸਕਦੀ ਆ। ਸੋ ਹਜੇ 1 ਮਹੀਨੇ ਲਈ ਡਿਲੇ ਕੀਤਾ ਹੈ। ਸੋ ਲੋਕ ਬੜੇ ਲਿੰਬੋ ਦੇ ਵਿੱਚ ਆ, ਬਿਜ਼ਨੈਸਸ ਵੀ ਜਿਹੜੀਆਂ ਕੰਪਨੀਆਂ ਉਹ ਵੀ ਘਬਰਾਈਆਂ ਹੋਈਆਂ ਵੀ ਕੀ ਬਣੂਗਾ ਜਿਹੜਾ ਯੂਨਾਈਟਿਡ ਸਟੇਟਸ ਕੈਨੇਡਾ ਐਗਰੀਮੈਂਟ ਹੈਗਾ, ਇਹਦੇ ਵਿੱਚ ਕੋਈ ਚੇਂਜ ਹੋਣਗੀਆਂ ਜਾਂ ਨਹੀਂ ਹੋਣਗੀਆਂ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਮੈਕਸੀਕੋ ਵਾਲੇ ਸਾਈਡ ਤੇ ਜੇ ਟਰੱਕਿੰਗ ਨੂੰ ਸੈਪਰੇਟ ਰੱਖ ਕੇ ਦੇਖੀਏ ਤਾਂ ਜਿਹੜੇ ਉੱਥੇ ਦੇ ਕਾਰਟਲਸ ਆ ਉਹਨਾਂ ਦੇ ਨਾਲ ਅਮਰੀਕਾ ਦੀ ਲੜਾਈ ਜਿਹੜੀ ਆ ਬਹੁਤ ਛੇਤੀ ਲੱਗ ਸਕਦੀ ਆ। ਕਿਉਂਕਿ ਜਿਹੜੇ ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ, ਟੌਮ ਹੋਮਨ ਉਹਨਾਂ ਨੇ ਇਹ ਕਿਹਾ ਵੀ ਜੇ ਸਾਡੇ ਇੱਕ ਵੀ ਬਾਰਡਰ ਪੈਟਰੋਲ ਏਜੰਟ ਦੇ ਉੱਤੇ ਗੋਲੀ ਚੱਲੀ ਤੇ ਅਸੀਂ ਪੂਰਾ ਜਿਹੜਾ ਕਾਰਟਲ ਆ ਮੈਕਸੀਕੋ ਦੇ ਵਿੱਚ ਉਹ ਤਬਾਹ ਕਰ ਦਾਂਗੇ। ਹੁਣ ਜਿਹੜੇ ਡਰੱਗ ਕਾਰਟਲਸ ਆ ਜਿਹੜੇ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਕਰਦੇ ਸੀ, ਚਾਹੇ ਉਹ ਬੰਦੇ ਨੰਘਾਉਣ ਦਾ ਚਾਹੇ ਡਰੱਗ ਨੰਘਾਉਣ ਦਾ, ਉਹ ਟੋਟਲੀ ਇਸ ਵੇਲੇ ਠੱਪ ਹੈਗਾ ਆ। ਸੋ ਨੈਚੁਰਲੀ ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਬਾਰਡਰ ਪੈਟਰੋਲ ਏਜੰਟਸ ਦੇ ਉੱਤੇ ਗੋਲੀਆਂ ਚਲਾਉਣ ਦੀ ਗੱਲਬਾਤ ਵੀ ਕੀਤੀ ਜੋ ਰਿਕਾਰਡ ਹੋਈ ਹੈਗੀ ਆ। 85% ਗੁੱਡਸ ਸਦਰਨ ਬਾਰਡਰ ਤੋਂ ਆਉਂਦੀਆਂ ਆ ਤੇ 67% ਗੁੱਡਸ ਨਾਰਦਰਨ ਬਾਰਡਰ ਤੋਂ ਆਉਂਦੀਆਂ। ਸੋ ਬਹੁਤ ਵੱਡਾ ਨੰਬਰ ਹੈਗਾ। ਜੇ ਟੈਰਿਫਸ ਲੱਗਦੇ ਆ ਤੇ ਇਹਨਾਂ ਦੇ ਉੱਤੇ ਕਾਫੀ ਅਸਰ ਪਾਏਗਾ। ਜੀ ਰਾਮ ਜੀ। ਬਿਲਕੁਲ ਜੀ, ਬਿਲਕੁਲ। ਇਹ ਚੀਜ਼ਾਂ ਅਗੇਨ ਅਨਸਰਟਨਿਟੀ ਜਿਹੜੀ ਆ ਉਹ ਪਹਿਲਾਂ ਇਲੈਕਸ਼ਨਸ ਤੋਂ ਅਨਸਰਟਨਿਟੀ ਸੀਗੀ ਕਿ ਕੀ ਬਣਨਾ ਹੈਗਾ, ਕਿਸ ਤਰ੍ਹਾਂ ਹੋਣਾ ਹੈਗਾ। ਹੁਣ ਮੇਰੇ ਖਿਆਲ ਅਨਸਰਟਨਿਟੀ ਜਿਹੜੀ ਆ ਉਹ ਐਵਰੀ ਨਾਈਟ ਐਵਰੀ ਡੇ ਹੁੰਦੀ ਆ ਕਿ ਸਵੇਰੇ ਉੱਠਦਿਆਂ ਤੱਕ ਪਤਾ ਨਹੀਂ ਕੀ ਹੋ ਜਾਣਾ ਹੈਗਾ। ਸੋ ਜਿਹੜੀ ਸਿਚੁਏਸ਼ਨ ਹੈਗੀ ਆ ਵੋਲੇਟਾਈਲ ਹੈਗੀ ਆ, ਜਿਹੜੀ ਇੰਡਸਟਰੀ ਹੈਗੀ ਆ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ ਉਹਨਾਂ ਦੇ ਆਪਾਂ ਗੱਲ ਕਰੀਏ। 2 ਟੌਰਟ ਰਿਫਾਰਮ ਬਿਲਸ ਜਿਹੜੇ ਆ ਜਾਰਜੀਆ ਦੇ ਵਿੱਚ ਮਤਲਬ ਕਿ ਲਿਆਂਦੇ ਗਏ ਆ, ਜਿਹਦੇ ਨਾਲ ਕਿ ਜਿਹੜੇ ਨਿਊਕਲੀਅਰ ਵਰਡਿਕਟਸ ਹੁੰਦੇ ਆ, ਜਿਹੜੇ ਆਪਾਂ ਗੱਲ ਕਰਦੇ ਹੁੰਦੇ ਆ ਕਿ ਲਾਅ ਸੂਟ ਜਿਹੜੇ ਬਹੁਤ ਵੱਡੇ ਨਿਊਕਲੀਅਰ ਵਰਡਿਕਟ ਆਉਂਦੇ ਆ, ਉਹਨਾਂ ਦੇ ਉੱਤੇ ਜਿਹੜੀ ਆ ਉਹ ਠੱਲ ਪਾਉਣ ਦੀ ਕੋਸ਼ਿਸ਼ ਦੇ ਵਿੱਚ ਇਹ ਜਿਹੜੇ 2 ਟੌਰਟ ਬਿਲ ਹੈਗੇ ਆ ਇਹ ਲਿਆਂਦੇ ਗਏ ਆ। ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਵੱਲੋਂ ਜਿਹੜਾ ਅਨਾਉਂਸ ਕੀਤਾ ਗਿਆ ਕਿ ਇਹ ਜਿਹੜਾ ਲੀਗਲ ਸਿਸਟਮ ਇਹਦਾ ਓਵਰਹੌਲ ਜਿਹੜਾ ਕੀਤਾ ਜਾਣਾ ਜ਼ਰੂਰੀ ਹੈਗਾ। ਉਹਨਾਂ ਨੇ ਕਿਹਾ ਕਿ ਜਿਹੜੇ ਬਿਜ਼ਨਸਿਸ ਜਿੱਦਾਂ ਕਿ ਗਰੋਸਰੀ ਸਟੋਰਸ, ਹਸਪੀਟਲਸ, ਰੋਡ ਪੇਵਰਸ, ਸਮਾਲ ਬਿਜ਼ਨਸ ਓਨਰ, ਟਰੱਕਰਸ, ਰੈਸਟੋਰੈਂਟਸ, ਮਮ ਐਂਡ ਪੌਪ ਸਟੋਰਸ, ਰੀਟੇਲਰਸ, ਗੈਸ ਸਟੇਸ਼ਨਸ, ਡਾਕਟਰਸ, ਚਾਈਲਡ ਕੇਅਰ ਫੈਸਿਲਿਟੀਜ਼, ਇਹ ਸਾਰੇ ਜਿਹੜੇ ਲੋਕੀ ਹੈਗੇ ਆ ਇਹਨਾਂ ਲਾਅ ਸੂਟ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ। ਔਰ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਗਵਰਨਰ ਆਫਿਸ ਵੱਲੋਂ ਕਿ 5 ਈਅਰ ਦੇ ਵਿੱਚ 25% ਇੰਸ਼ੋਰੈਂਸ ਦੇ ਕਲੇਮ ਜਿਹੜੇ ਆ ਉਹ ਇਨਕਰੀਜ਼ ਹੋਏ ਹੈਗੇ ਆ। ਤੇ ਉਹ ਜਿਹੜੇ ਕਿ ਇਨਕਰੀਜ਼ਿੰਗ ਨੰਬਰ ਜਿਹੜੇ ਲਾਰਜ ਕਲੇਮ ਹੈ 1 ਮਿਲੀਅਨ ਤੋਂ ਉੱਤੇ ਦੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਵੱਲ ਇਹ ਚੀਜ਼ ਤਾਂ ਆਲਮੋਸਟ ਬਹੁਤ ਸਟੇਟਸ ਜਾਂ ਮੇਰੇ ਕੋਲ ਫੈਡਰਲ ਲੈਵਲ ਤੇ ਵੀ ਇਹ ਚੀਜ਼ ਹੋਣੀ ਚਾਹੀਦੀ ਆ। ਪਰ ਅੱਜ ਕੱਲ੍ਹ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਆ ਜਦੋਂ ਮੈਂ ਇੱਥੇ ਐਵਰੀ ਮਾਰਨਿੰਗ ਜਦੋਂ ਅਸੀਂ ਆਪਣਾ TV ਔਨ ਕਰੀਦਾ ਆ ਤੇ ਸਾਡੇ ਕਿਉਂਕਿ TV ਜਿਹੜਾ ਮੋਸਟਲੀ ਜਿਹੜੀਆਂ ਨਿਊਜ਼ ਹੈਗੀਆਂ ਸੈਕਰਾਮੈਂਟੋ ਏਰੀਆ ਦੀਆਂ ਹੁੰਦੀਆਂ,
ਸੁਣ ਜੇ ਮਿਲਿਆ ਕਿ ਸੈਕਰਾਮੈਂਟੋ ਏਰੀਆ ਜਿਹੜਾ ਆ ਉਹ ਮੈਕਸਿਮਮ ਕਾਰ ਐਕਸੀਡੈਂਟਸ ਦੇ ਵਿੱਚ ਮਸ਼ਹੂਰ ਆ। ਬਹੁਤ ਜ਼ਿਆਦਾ ਕਾਰ ਐਕਸੀਡੈਂਟਸ ਹੁੰਦੇ ਆ ਸੈਕਰਾਮੈਂਟੋ ਏਰੀਆ ਦੇ ਵਿੱਚ। ਤੇ ਮੇਰੇ ਖਿਆਲ ਦੇ ਵਿੱਚ ਮੈਂ ਸ਼ਾਇਦ ਜੇ ਅਨੁਪਾਤ ਲਾਵਾਂ ਤੇ 60-40 ਦਾ ਅਨੁਪਾਤ ਚੱਲਦਾ ਆ ਆਲ ਡੇ ਲੌਂਗ। ਜੇ ਤੁਸੀਂ ਕੋਈ ਵੀ ਚੈਨਲ ਸੈਕਰਾਮੈਂਟੋ ਏਰੀਆ ਦਾ ਲਾ ਕੇ ਚੱਲਦੇ ਆ ਤੇ 60% ਐਡਸ ਜਿਹੜੀਆਂ ਆ ਉਹ ਲਾਇਰਸ ਦੀਆਂ ਆਉਂਦੀਆਂ ਆ ਸਾਰਾ ਦਿਨ ਕਿ ਤੁਸੀਂ $10,000 ਦੀ ਥਾਂ ਤੇ why don't you call us and get 10 million, ਤੁਹਾਨੂੰ if the insurance is offering you 10,000 call us, we can get you 10 million. So those ਜਿਹੜੀਆਂ ਚੀਜ਼ਾਂ ਹੈਗੀਆਂ ਨਾ ਜਿਹੜੀਆਂ ਪ੍ਰਵੋਕ ਕਰ ਰਹੀਆਂ ਔਰ ਉਹ ਪ੍ਰਵੋਕ ਇਸੇ ਕਰਕੇ ਇੰਸ਼ੋਰੈਂਸ ਟਰੱਕਿੰਗ ਦੇ ਵਿੱਚ ਇੰਸ਼ੋਰੈਂਸ ਵਧਾਉਣ ਦੀ ਗੱਲ ਚੱਲ ਰਹੀ। ਇੰਸ਼ੋਰੈਂਸ ਵਧਣੀ ਚਾਹੀਦੀ, 5 ਮਿਲੀਅਨ ਹੋਣੀ ਚਾਹੀਦੀ, ਇੰਨੀ ਹੋਣੀ ਚਾਹੀਦੀ ਆ, ਠੀਕ ਆ। ਇਸੇ ਕਰਕੇ ਹੋ ਰਿਹਾ ਕਿਉਂਕਿ ਇਹ ਜਿਹੜੀਆਂ ਬਾਡੀਜ਼ ਹੈਗੀਆਂ, ਮਤਲਬ ਮੈਂ ਹੈਰਾਨ ਸੀਗਾ ਕਿ ਅਸੀਂ ਕਈ ਵਾਰੀ ਜਦੋਂ ਟਰੱਕ ਸ਼ੋ ਵਗੈਰਾ ਕਰਦੇ ਹੁੰਦੇ ਆ ਤੇ ਉਹ ਐਡਸ ਦੀ ਗੱਲ ਕਰੀਦੀ ਨਾ ਟੀਵੀ ਚੈਨਲ ਤੇ, ਇੰਨੀਆਂ ਐਕਸਪੈਂਸਿਵ ਐਡਸ ਹੈਗੀਆਂ ਉਹਨਾਂ ਟੀਵੀ ਚੈਨਲ ਤੇ ਏਦਾਂ ਲੱਗਦਾ ਕਿ ਇਹਨਾਂ ਦੇ ਕੋਲ ਪਤਾ ਨਹੀਂ ਕਿੰਨੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਹੈਗੇ ਜਿਹੜੇ ਕਿ ਲੌਬੀ ਬਣਾਈ ਹੈ ਇਹਨਾਂ ਨੇ ਲੌਬੀ ਬਣਾਈ ਹੈ। ਲੱਗਦਾ ਜਿਹੜਾ ਇੰਸ਼ੋਰੈਂਸ ਵਧਾਉਣ ਦੇ ਪਿੱਛੇ ਚੱਕਰ ਇਹਨਾਂ ਦਾ ਇਹੀ ਆ ਵੀ ਸਾਨੂੰ ਵੱਧ ਤੋਂ ਵੱਧ ਪੈਸੇ ਮਿਲਦੇ ਰਹੇ। ਮੈਕਸਿਮਮ ਜਿਹੜਾ ਰਾਜਕਰਨ ਜਿਹੜੇ ਨੰਬਰਸ ਹੈਗੇ ਆ ਨਾ, ਜਿੰਨੇ ਵੀ ਟਰੱਕਿੰਗ ਦੇ ਵਿੱਚ ਜਿੰਨੇ ਵੀ ਕਲੇਮ ਹੁੰਦੇ ਆ 92 or 98% ਕਲੇਮ ਜਿਹੜੇ ਆ ਉਹ ਲੈਸ ਦੈਨ 1 ਮਿਲੀਅਨ ਹੁੰਦੇ ਆ। ਓਨਲੀ 2% ਕਲੇਮ ਜਿਹੜੇ ਆ ਉਹ ਮੋਰ ਦੈਨ 1 ਮਿਲੀਅਨ ਹੁੰਦੇ ਆ। ਸੋ ਉਹ ਜਿਹੜੇ 2% ਆ ਉਹਦੇ ਲਈ ਤੁਸੀਂ ਬਾਕੀ 98% ਦਾ ਕਿਉਂ ਵਧਾ ਰਹੇ ਆ ਸਾਰਾ ਕੁਝ, ਹੈ ਨਾ। ਸੋ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਥੋੜੀ ਠੱਲ, ਹੁਣ ਲੁਈਜ਼ੀਆਨਾ ਦੇ ਵਿੱਚ ਕਿੱਡਾ ਵੱਡਾ ਜਿਹੜਾ ਰੈਕਡ ਫੜਿਆ ਗਿਆ ਅਜੇ ਤੱਕ, ਪਿਛਲੇ ਮੇਰੇ ਖਿਆਲ 5-7 ਸਾਲ ਹੋ ਚੱਲੇ, ਉੱਥੇ ਜਿਹੜਾ ਸਟੇਜ ਐਕਸੀਡੈਂਟ ਦਾ ਰੈਕਡ ਫੜਿਆ ਗਿਆ ਜਿੱਥੇ ਕਿ ਐਕਸੀਡੈਂਟ ਸਟੇਜ ਕੀਤੇ ਜਾਂਦੇ ਸੀ ਲੁਈਜ਼ੀਆਨਾ ਦੇ ਵਿੱਚ ਟਰੱਕਰਸ ਦੇ ਨਾਲ। ਅੱਛਾ, ਉਹ ਚੀਜ਼ ਜਿਹੜੀ ਉਹ ਚੀਜ਼ ਆਪਾਂ ਬਹੁਤ ਪ੍ਰੋਗਰਾਮਾਂ 'ਚ ਪਹਿਲਾਂ ਵੀ ਇਹ ਗੱਲ ਕੀਤੀ ਹੈਗੀ ਆ ਕਿ ਲੁਈਜ਼ੀਆਨਾ ਦੇ ਵਿੱਚ ਜੇ ਤੁਹਾਡਾ ਕਾਰ ਦੇ ਨਾਲ ਐਕਸੀਡੈਂਟ ਹੁੰਦਾ ਹੈ, ਮੋਸਟ ਪ੍ਰੋਬੇਬਲੀ ਉਹ ਸਟੇਜ ਕੀਤਾ ਗਿਆ ਐਕਸੀਡੈਂਟ ਹੁੰਦਾ ਹੈ ਜਿਹਦੇ ਵਿੱਚ ਕਿ ਉਹ ਪ੍ਰੋਪਰ ਢੰਗ ਦੇ ਨਾਲ ਉਹਦੇ ਵਿੱਚ ਕਾਰ ਵਾਲੇ, ਉਹਦੇ ਵਿੱਚ ਵਕੀਲ, ਉਹਦੇ ਵਿੱਚ ਪੁਲਿਸ, ਉਹਦੇ ਵਿੱਚ ਸਾਰੇ ਹੀ ਮਿਲੇ ਪਾਏ ਗਏ ਆ ਜਿਹੜੇ ਸਟੇਜ ਕੀਤੇ ਜਾਂਦੇ ਐਕਸੀਡੈਂਟ। ਪਰ ਉਹਨਾਂ ਵਿੱਚ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਜਿਹੜੇ ਮਿਲੀਅਨਸ ਆਫ ਡਾਲਰ ਜਿਹੜੇ ਕੀਤੇ ਜਾਂਦੇ ਆ ਕਲੇਮ, ਉਹ ਸਾਰੇ ਵੰਡ ਕੇ ਖਾਂਦੇ। ਸੋ ਉਹ ਫੜਿਆ ਗਿਆ ਰੈਕਡ, ਉਹਦੇ ਚ ਬਹੁਤ ਜਣਿਆਂ ਨੇ ਗਿਲਟੀ ਪਲੀ ਵੀ ਕੀਤਾ। ਸੋ ਇਹ ਚੀਜ਼ ਜਿਹੜੀ ਆ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਹੁਣ ਦੇਖੋ ਆਪਣੀ ਸਦਰਨ ਕੈਲੀਫੋਰਨੀਆ ਦੇ ਵਿੱਚ ਫਾਇਰਸ ਦਾ ਗੱਲ ਹੋਈ ਆ। ਹੁਣ ਸਟੇਟ ਫਾਰਮ ਨੇ ਮੰਗ ਕੀਤੀ ਹੈ ਸਟੇਟ ਕੋਲੋਂ ਕਿ ਸਾਨੂੰ 22% ਪ੍ਰੀਮੀਅਮ ਵਧਾਉਣ ਦੀ ਆਗਿਆ ਦਿੱਤੀ ਜਾਵੇ। ਹੁਣ 22% ਪ੍ਰੀਮੀਅਮ ਤੁਸੀਂ ਆਪ ਹਿਸਾਬ ਲਾਓ ਵੀ ਕਿੱਥੇ ਤੱਕ ਉਹ ਗੱਲ ਪਹੁੰਚਣੀ ਹੈਗੀ ਆ। ਕੀ ਗੱਲ ਸਟੇਟ ਫਾਰਮ ਦੇ ਕੋਲ ਪਹਿਲਾਂ ਜਿਹੜੇ ਪੈਸੇ ਲਏ ਆ ਉਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਕਿ ਉਹਨਾਂ ਨੇ ਕਲੇਮ ਤਾਂ ਉਹਨਾਂ ਨੇ ਉਹਦੇ ਦੇਣੇ ਆ ਨੇ ਜਿਹੜੇ ਉਹਨਾਂ ਨੇ ਪੈਸੇ ਲਏ ਆ। ਅੱਗੇ ਉਹਨਾਂ ਨੇ ਕਿਉਂ ਵਧਾ ਰਹੇ ਆ, ਮਤਲਬ ਕਿਸ ਰੀਜ਼ਨ ਕਰਕੇ ਅੱਗੇ ਪੈਸੇ ਵਧਾ ਰਹੇ ਆ, ਇਹ ਮੈਨੂੰ ਸਮਝ ਨਹੀਂ ਆਉਂਦੀ। ਕਿਉਂਕਿ ਹਰ ਇੱਕ ਇੰਸ਼ੋਰੈਂਸ ਕੰਪਨੀ ਨੂੰ ਇਹ ਸਵਾਲ ਬਣਦਾ ਆ ਕਿ ਜੋ ਅੱਜ ਤੱਕ ਤੁਸੀਂ ਪੈਸੇ ਲਏ ਆ ਕਲੇਮ ਤਾਂ ਉਹਦੇ ਚੋਂ ਦੇਣੇ ਆ, ਨਾ ਕਿ ਤੁਸੀਂ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਵਧਾ ਕੇ ਕਲੇਮ ਜਿਹੜੇ ਉਹ ਪੂਰੇ ਕਰਨੇ ਆ, ਠੀਕ ਹੈ ਨਾ। ਸੋ ਇਹ ਬੜੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਾਨੂੰ ਫਰਜ਼ ਬਣਦਾ ਇਹਨਾਂ ਚੀਜ਼ਾਂ ਨੂੰ ਧਿਆਨ ਦੇਣ ਦਾ, ਔਰ ਜਿਹੜੇ ਸਾਡੇ ਰਿਪਰੈਜ਼ੈਂਟੇਟਿਵਸ ਆ ਉਹ ਜਦੋਂ ਸਾਡੇ ਸਾਹਮਣੇ ਆਉਂਦੇ ਉਹਨਾਂ ਨੂੰ ਇਹ ਗੱਲਾਂ ਪੁੱਛਣ ਦਾ। ਜੀ ਜੀ ਬਿਲਕੁਲ। ਸੋ ਸਰੋਤਿਓ, ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5500 408 272 5200। ਇਹ ਲਾਈਵ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ, ਸਾਡਾ ਪ੍ਰੋਗਰਾਮ 10 ਵਜੇ ਤੱਕ ਚੱਲਣਾ ਹੈ ਕੈਲੀਫੋਰਨੀਆ ਦੇ ਸਮੇਂ ਮੁਤਾਬਕ। ਬਿਲਕੁਲ ਜੀ। ਸੋ ਕਾਲ ਕਰ ਸਕਦੇ ਹੋ 408 272 5500 408 272 5200 ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੀ ਸਿਚੁਏਸ਼ਨ ਆ ਕੋਈ ਵੀ ਟਰੱਕਿੰਗ ਨਾਲ ਸੰਬੰਧਿਤ ਤੁਹਾਡਾ ਕੁਐਸਚਨ ਆ, ਸਵਾਲ ਆ ਜਾਂ ਕੋਈ ਵਿਚਾਰ ਤੁਸੀਂ ਆਪਣੇ ਸ਼ੇਅਰ ਕਰਨੇ ਉਸ ਦੇ ਨਾਲ ਸੰਬੰਧਿਤ ਤਾਂ ਕਾਲ ਤੁਸੀਂ ਕਰ ਸਕਦੇ ਆ। ਤੇ ਰਮਨ ਜੀ, ਇਮੀਗ੍ਰੇਸ਼ਨ ਕ੍ਰੈਕਡਾਊਨ ਦਾ ਕੀ ਰਿਪੋਰਟ ਆ ਰਹੀ ਆ ਟਰੱਕਿੰਗ ਨੂੰ ਜਿਹੜਾ ਉਹ ਲੈ ਕੇ, ਕੀ ਕੁਛ ਪਤਾ ਲੱਗ ਰਿਹਾ ਆ? ਇੱਕ ਦੋ ਕਾਲਸ ਜਿਹੜੀਆਂ ਸਾਨੂੰ ਵੀ ਆਈਆਂ, ਉਹਨਾਂ ਨੇ ਦੱਸਿਆ ਵੀ ਕਿਸੇ ਖਾਸ ਕੰਪਨੀ ਦੇ ਵਿੱਚ ਜਦੋਂ ਗਏ ਤਾਂ ਮੋਹਰੇ ਉਹਨਾਂ ਨੂੰ ਕਿਤੇ ਆਈਸ ਵਾਲੇ CBP ਵਾਲੇ ਜਿਹੜੇ ਉਹ ਦੇਖੇ ਗਏ। ਹੋ ਸਕਦਾ ਆ ਵੀ ਕਿਤੇ ਕਿਤੇ ਇਦਾਂ ਹੋਵੇ। ਅਜੇ ਰਾਹ ਦੇ ਵਿੱਚ ਤਾਂ ਇਦਾਂ ਦੀਆਂ ਕੋਈ ਰਿਪੋਰਟਸ ਨਹੀਂ ਆ ਰਹੀਆਂ ਵੀ ਡਰਾਈਵ ਕਰਦਿਆਂ ਨੂੰ ਉੱਥੇ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਚੈੱਕ ਹੋ ਰਹੇ ਆ ਜਾਂ ਕਿਤੇ ਸਕੇਲਾਂ ਦੇ ਉੱਤੇ ਖੜੇ ਆ, ਇਦਾਂ ਦੀਆਂ ਕੋਈ ਰਿਪੋਰਟਸ ਆਈਆਂ ਆ? ਕੁਛ ਪਤਾ ਲੱਗ ਰਿਹਾ ਹੈ? ਦੇਖੋ ਰਾਜਕਰਨ, ਇਦਾਂ ਦੀਆਂ ਰਿਪੋਰਟਸ ਕੋਈ ਨਹੀਂ ਹੈਗੀਆਂ ਜਾਂ ਇਦਾਂ ਦਾ ਕੋਈ ਵੀ ਅਜੇ ਤੱਕ ਇੰਡੀਕੇਸ਼ਨ ਨਹੀਂ ਹੈਗੀ। ਪਰ ਡੈਫੀਨੇਟਲੀ ਮੈਂ ਇੱਕ ਚੀਜ਼ ਇੱਥੇ ਚੰਗਾ ਕੀਤਾ ਤੁਸੀਂ ਇਹ ਗੱਲ ਕੀਤੀ ਆ। ਇੱਥੇ ਮੈਂ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਆ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਕਿ
ਸਾਡੇ ਟਰੱਕਰਸ ਜਿਹੜੇ ਹੈਗੇ ਆ ਇਸ ਵੇਲੇ ਬੜਾ ਵੱਡਾ ਇਸ਼ੂ ਇਸ ਵੇਲੇ ਡਰਾਈਵਰਸ ਚੱਲ ਰਿਹਾ ਹੈਗਾ ਕਿ ਜਿਹਦੇ ਵਿੱਚ ਇੱਕ ਡਰਾਈਵਰ ਕੋਲ ਲਾਇਸੈਂਸ ਹੁੰਦਾ ਹੈ ਤੇ ਉਹਦੇ ਨਾਲ 2 ਡਰਾਈਵਰ ਨਾਲ ਵਿਦਆਊਟ ਲਾਇਸੈਂਸ ਟਰੱਕ ਦੇ ਵਿੱਚ ਹੁੰਦੇ ਆ ਜਿਹੜੇ ਟ੍ਰੇਨਿੰਗ ਲੈ ਰਹੇ ਹੁੰਦੇ ਆ। ਅੱਛਾ, ਇਹ ਜਿਹੜੀ ਚੀਜ਼ ਆ, ਜੇ ਤੁਸੀਂ ਹੁਣ ਕੱਲ ਨੂੰ ਇਹ ਕਹੋ ਜੀ ਟਰੱਕ ਨੂੰ ਰੋਕਿਆ ਤੇ ਉਹਦੇ ਚੋਂ 2 ਬੰਦਿਆਂ ਨੂੰ ਚੱਕ ਲਿਆ ਉਹਨਾਂ ਨੇ, what do you want? ਏਲੀਅਨ ਸਮਗਲਿੰਗ ਦਾ ਨਾ ਲੱਗ ਜਾਵੇ ਦੋਸ਼ ਫਿਰ ਉਹਦੇ ਤੇ। ਨਹੀਂ ਦੇਖੋ ਉਹ ਮਤਲਬ ਸਿੱਧਾ ਹੀ ਤੁਹਾਡੀ ਕ੍ਰਿਮੀਨਲ ਐਕਟੀਵਿਟੀ ਆ। ਤੁਸੀਂ ਵਿਦਆਊਟ ਲਾਇਸੈਂਸ ਤੁਸੀਂ ਟਰੱਕ ਚਲਾ ਰਹੇ ਆ, ਤੁਸੀਂ ਕਾਰ ਨਹੀਂ ਚਲਾ ਸਕਦੇ, ਤੁਹਾਨੂੰ ਤਾਂ ਅਰੈਸਟ ਕੀਤਾ ਜਾਂਦਾ ਆ। ਠੀਕ ਹੈ ਨਾ, ਤੁਹਾਡੇ ਤੇ ਉਹਦੀ ਉਸ ਚੀਜ਼ ਦਾ ਇਹ ਨਜਾਇਜ਼ ਚਾਰਜ ਲੱਗਦੇ ਉਹਦੇ ਚਾਰਜ ਲੱਗਦੇ ਉਹਦੇ। ਠੀਕ ਹੈ ਨਾ, ਹੁਣ ਤੁਸੀਂ ਇਹ ਗੱਲ ਆਪਾਂ ਕੱਲ ਨੂੰ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਜੀ ਟਰੱਕਾਂ 'ਚੋਂ ਲੋਕੀ ਸਾਡੇ ਚੱਕ ਲਏ ਟਰੱਕਾਂ 'ਚੋਂ। ਹੁਣ ਜੇ ਟਰੱਕਾਂ ਦੇ ਵਿੱਚ ਤੁਸੀਂ ਇੱਕ ਬੰਦਾ ਲਾਇਸੈਂਸ ਵਾਲਾ ਹੈ, ਉਹਦੇ ਨਾਲ 2 ਬੰਦੇ ਜਿਹੜੇ ਆ ਵਿਦਆਊਟ ਲਾਇਸੈਂਸ ਬੈਠ ਕੇ ਤੇ ਟ੍ਰੇਨਿੰਗ ਲੈ ਰਹੇ ਆ, ਉਹ ਤੁਸੀਂ ਆਪ ਦੱਸੋ ਵੀ ਉਹ ਚੀਜ਼ ਕਿੱਥੋਂ ਤੱਕ ਜਾਇਜ਼ ਹੈਗੀ ਆ। ਔਰ ਇਹ ਚੀਜ਼ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਹੈ ਇਸ ਵੇਲੇ। ਫਿਰ ਤਾਂ ਫੜ ਹੋਣਗੇ ਬਹੁਤ ਆਏ ਹੈਗੇ ਆ ਨਾ, ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈਗੀ ਆ। ਇਹ ਕ੍ਰਿਮੀਨਲ ਐਕਟੀਵਿਟੀ ਚ ਆ ਜਾਂਦਾ ਹੈ, ਤੁਹਾਡੇ ਤੇ ਚਾਰਜ ਲੱਗਣੇ ਆ, ਤੁਹਾਨੂੰ ਅਰੈਸਟ ਕੀਤਾ ਜਾਣਾ ਆ। ਸੋ ਜਿੱਦਾਂ ਹੀ ਤੁਹਾਨੂੰ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਆਪਾਂ ਗੱਲ ਕਰਦੇ ਆ ਵੀ ਆਪਾਂ ਸੈਂਚੁਰੀ ਸਿਟੀਜ਼ ਦੀ ਗੱਲ ਕਰਦੇ ਆ। ਹਾਂਜੀ, ਠੀਕ ਹੈ ਨਾ, ਹੁਣ ਤੁਹਾਨੂੰ ਕਿਸੇ ਨੇ ਐਰੀਜ਼ੋਨਾ ਦੇ ਵਿੱਚ ਰੋਕ ਲਿਆ ਤੇ ਐਰੀਜ਼ੋਨਾ 'ਚ ਤੁਹਾਡੇ ਕੀ ਖਿਆਲ 'ਚ ਹੈ ਵੀ ਉਹ ਪੁਲਿਸ ਤੁਹਾਨੂੰ ਆਈਸ ਨੂੰ ਨਹੀਂ ਦਊਗੀ ਫਿਰ ਉੱਥੇ? ਮਤਲਬ ਜੇ ਅਸੀਂ ਕਿਉਂ ਇਸ ਚੀਜ਼ ਨੂੰ ਮਤਲਬ ਕਿ ਕੱਲ ਨੂੰ ਅਸੀਂ ਇਸ ਚੀਜ਼ ਦਾ ਮੁੱਦਾ ਬਣਾ ਦੇਣਾ ਬਹੁਤ ਵੱਡਾ ਕਿ ਜੀ ਸਾਡੇ ਨਾਲ ਇਦਾਂ ਹੋਇਆ, ਸਾਡੇ ਮਤਲਬ ਆਹ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਆਹ ਹੋ ਰਿਹਾ। ਪਰ ਕੀ ਅਸੀਂ ਧੱਕਾ ਨਹੀਂ ਕਰ ਰਹੇ? ਕੀ ਅਸੀਂ ਗਲਤ ਕੰਮ ਨਹੀਂ ਕਰ ਰਹੇ ਹੈਗੇ? ਜੇ ਅਸੀਂ ਗਲਤ ਕੰਮ ਕਰੋ ਹੀ ਨਾ ਜਿਹੜੀ ਅਲਾਉਡ ਨਹੀਂ ਆ। ਬਿਲਕੁਲ ਬਿਲਕੁਲ, ਉਹ ਚੀਜ਼ ਨਾ ਕਰੋ ਜਿਹੜੀ ਅਲਾਉਡ ਨਹੀਂ ਆ। ਜੇ ਤੁਹਾਨੂੰ ਪਤਾ ਵੀ ਕਾਨੂੰਨ ਆ ਵੀ ਤੁਸੀਂ ਵਿਦਆਊਟ ਲਾਇਸੈਂਸ ਉਹਦੇ ਵਿੱਚ ਕਮਰਸ਼ੀਅਲ ਉਹਦੇ ਵਿੱਚ ਤੁਸੀਂ ਨਹੀਂ ਜਾ ਸਕਦੇ। ਹਾਂ, ਜੇ ਸਿੱਖਣ ਦੇ ਬਾਰੇ ਅੱਛਾ ਫਿਰ ਇੱਥੇ ਇਹ ਫਿਰ ਕੁਐਸਚਨ ਆ ਜਾਂਦਾ ਆ ਰਮਨ ਜੀ, ਫਿਰ ਜਿਹੜਾ ਬੰਦਾ ਇਹਦੇ ਕਿਸੇ ਨੇ ਟ੍ਰੇਨਿੰਗ ਲੈਣੀ ਉਹਦੇ ਕੋਲ ਐਟਲੀਸਟ ਪਰਮਿਟ ਹੋਵੇ, ਲਾਇਸੈਂਸ ਹੋਵੇ, ਫਿਰ ਹੀ ਜਿਹੜਾ ਉਹ ਟ੍ਰੇਨਿੰਗ ਲੈ ਸਕਦਾ? ਨਹੀਂ ਜੀ, ਉਹ ਸਿਰਫ ਸਕੂਲ ਤੋਂ ਹੀ। ਉਹ ਕੰਪਨੀ ਦੇਖੋ, ਜਿਹੜੀ ਟਰੱਕਿੰਗ ਕੰਪਨੀ ਦੀ ਇੰਸ਼ੋਰੈਂਸ ਆ, ਇੰਸ਼ੋਰੈਂਸ ਦੇ ਜੇ ਤੁਹਾਨੂੰ ਪ੍ਰੋਹਿਬਿਟਡ ਕੀਤਾ ਹੈ ਕਿ ਤੁਹਾਡਾ ਸਿੰਗਲ ਡਰਾਈਵਰ ਚੱਲ ਰਿਹਾ ਹੈਗਾ, ਈਵਨ ਤੁਸੀਂ ਉਹਦੇ ਵਿੱਚ ਪੈਸੇਂਜਰ ਆਪਣੀ ਵਾਈਫ ਨੂੰ ਵੀ ਲੈ ਕੇ ਜਾਣਾ, ਤੁਹਾਨੂੰ ਕੰਪਨੀ ਨੂੰ ਦੱਸਣਾ ਪੈਣਾ ਕਿ ਮੈਂ ਆਪਣੀ ਵਾਈਫ ਨੂੰ ਕੈਰੀ ਕਰ ਰਿਹਾ ਨਾਲ ਟਰੱਕ ਦੇ ਵਿੱਚ। ਓਕੇ ਜੀ, ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਰਿਕੁਆਇਰ ਕਰਦੀ ਆ ਕਿ ਪੈਸੇਂਜਰ ਇਜ਼ ਅਲਾਉਡ ਔਰ ਨਾਟ ਅਲਾਉਡ। ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਆ ਉੱਥੇ ਆਪਾਂ ਚੈੱਕ ਮਾਰਕ ਕਰ ਦਿੰਦੇ ਕਿ ਪੈਸੇਂਜਰ ਅਸੀਂ ਨਹੀਂ ਲੈ ਕੇ ਜਾਂਦੇ, ਅਸੀਂ ਨਹੀਂ ਕੈਰੀ ਕਰਦੇ। ਪਰ ਲੇਕਿਨ ਕੱਲ ਨੂੰ ਮੁੜ ਕੇ ਤੁਸੀਂ ਆਪਣੇ ਬੱਚੇ ਲੈ ਕੇ ਜਾ ਰਹੇ ਆ, ਵਾਈਫ ਲੈ ਕੇ ਜਾ ਰਹੇ ਆ, ਜਾਂ ਕੱਲ ਨੂੰ ਇਦਾਂ ਦੇ ਦੋਸਤ ਮਿੱਤਰ ਲੈ ਕੇ ਜਾ ਰਹੇ ਆ, ਤੇ ਉਹ ਤੁਹਾਡਾ ਇਲੀਗਲ ਐਕਟੀਵਿਟੀ ਤੁਹਾਡੀ ਵੀ ਗਿਣੀ ਜਾਣੀ ਆ। ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਕੰਪਲੀਕੇਟਡ। ਹਰਜੋਤ ਭਾਜੀ ਜਾਣਦੇ ਆ ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਕਿ ਜਦੋਂ ਟਰੱਕ ਦੀ ਇੰਸ਼ੋਰੈਂਸ ਹੁੰਦੀ ਆ, ਟਰੱਕ ਦੇ ਵਿੱਚ ਜੇ ਤੁਸੀਂ ਕੋਈ ਵੀ ਵੱਡੀ ਕੰਪਨੀ ਦੇ ਵਿੱਚ ਤੁਸੀਂ ਜਾਣਾ ਹੈ ਨਾ, ਉਹ ਤੁਹਾਡੇ ਕੋਲੋਂ ਸਪਾਊਸ ਦਾ ਪ੍ਰੋਗਰਾਮ ਜਿਹੜਾ ਆ, ਤੁਸੀਂ ਈਵਨ ਡੌਗ ਵਿੱਚ ਕੈਰੀ ਕਰਨਾ ਆ, ਉਹਦੇ ਲਈ ਵੀ ਤੁਹਾਨੂੰ ਆਥੋਰਾਈਜੇਸ਼ਨ ਲੈਣੀ ਪੈਂਦੀ ਆ ਕੰਪਨੀ ਕੋਲੋਂ ਕਿ ਤੁਸੀਂ ਉਹ ਚੀਜ਼ਾਂ ਕੈਰੀ ਕਰਨੀਆਂ ਨਾਲ। ਇਸ ਕਰਕੇ ਜਿਹੜੀਆਂ ਸਾਡੀਆਂ ਇੰਸ਼ੋਰੈਂਸਿਸ ਅਸੀਂ ਕਰਵਾਈਆਂ ਹੈਗੀਆਂ, ਮੋਸਟ ਇੰਸ਼ੋਰੈਂਸਿਸ ਦੇ ਵਿੱਚ ਰਾਈਡਰ ਪ੍ਰੋਗਰਾਮ ਨਹੀਂ ਹੈਗਾ। ਅਸੀਂ ਨਹੀਂ ਲੈਂਦੇ ਹੈਗੇ ਰਾਈਡਰ, ਕਿਉਂਕਿ ਐਕਸਟਰਾ ਇੰਸ਼ੋਰੈਂਸ ਉਹਦਾ ਪ੍ਰੀਮੀਅਮ ਨਹੀਂ ਲੈਂਦੇ ਹੈਗੇ। ਸੋ ਜਿਹੜਾ ਰਾਈਡਰ ਪ੍ਰੋਗਰਾਮ ਹੈਗਾ ਉਹ ਨਹੀਂ ਹੈਗਾ। ਜੇ ਵਿਦਆਊਟ ਰਾਈਡਰ ਪ੍ਰੋਗਰਾਮ, ਪਹਿਲੀ ਗੱਲ ਤੇ ਆ ਕਿ ਸਾਡੇ ਬੰਦੇ ਤਾਂ ਡਰਾਈਵਰ ਨੂੰ ਇੰਸ਼ੋਰੈਂਸ ਹੀ ਨਹੀਂ ਪਾਉਂਦੇ, ਉਹ ਬਿਨਾਂ ਇੰਸ਼ੋਰੈਂਸ ਤੋਂ ਟਰੱਕ ਲੈ ਜਾਂਦੇ। ਠੀਕ ਹੈ ਨਾ, ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਿਆਦੀਆਂ ਧਿਆਨ ਦੇਣ ਯੋਗ ਹੈਗੀਆਂ। ਕੱਲ ਨੂੰ ਬਜਾਏ ਇਹਦੇ ਕਿ ਅਸੀਂ ਜਾ ਕੇ ਲੋਕਾਂ ਤੇ ਮੁੜ ਕੇ ਗਵਰਨਮੈਂਟ ਦੇ ਉੱਤੇ ਉਂਗਲਾਂ ਚੱਕੀਏ ਜੀ ਸਾਡਾ ਆਹ ਹੋ ਗਿਆ, ਉਹ ਹੋ ਗਿਆ, ਉਸ ਤੋਂ ਪਹਿਲਾਂ ਅਸੀਂ ਵੀ ਧਿਆਨ ਦੇਈਏ ਕਿ ਅਸੀਂ ਇਹ ਕੰਮ ਨਹੀਂ ਕਰਨੇ ਹੈਗੇ। ਜਿਹੜੀ ਚੀਜ਼ ਅਲਾਉਡ ਨਹੀਂ ਉਹ ਨਾ ਕਰੋ, ਬਾਅਦ ਚ ਰੋਕਿਆ ਤੇ ਫਿਰ ਕਾਨੂੰਨ ਦੇ ਹਿਸਾਬ ਦੇ ਨਾਲ ਗਾਜ ਡਿੱਗਣੀ ਆ ਤੇ ਫਿਰ ਆਪਾਂ ਰੋਣਾ ਆ ਵੀ ਹਾਏ ਸਾਡੇ ਨਾਲ ਇਦਾਂ ਕਿਉਂ ਹੋ ਗਿਆ। ਹਾਂਜੀ ਜੀ ਹਰਜੋਤ ਜੀ। ਬਿਲਕੁਲ, ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਭਈ, ਤੁਸੀਂ ਖਬਰਾਂ ਦੇਖਦੇ ਹੀ ਆ, ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਆਏ ਆ, ਕੋਈ ਬਾਹਲਾ ਨਵਾਂ ਲਾ ਨਹੀਂ ਬਣਿਆ ਹੈਗਾ, ਲਾ ਸਾਰੇ ਪੁਰਾਣੇ ਆ, ਐਨਫੋਰਸ ਹੋ ਰਹੇ ਆ, ਉਹਨਾਂ ਨੇ ਇੰਪਲੀਮੈਂਟ ਕਰਨੇ ਸ਼ੁਰੂ ਕਰ ਦਿੱਤੇ ਆ। ਜੀ ਮੈਂ ਪਹਿਲਾਂ ਵੀ ਇੱਕ ਦਿਨ ਉਦਾਹਰਨ ਦਿੱਤੀ ਸੀ, ਕੋਵਿਡ ਵਾਲੇ 2 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਪੁਲਿਸ ਵਾਲਾ ਕਿਸੇ ਵੀ ਹਾਈਵੇ ਤੇ ਦਿਖਦਾ ਨਹੀਂ ਸੀ। ਹੁਣ ਤੁਸੀਂ ਅੱਜ ਦੀ ਡੇਟ 'ਚ ਦੇਖੋ, ਹਰ ਮੋੜ ਤੇ ਉੱਤੇ ਖੜੇ ਹੁੰਦੇ ਆ, 99 ਤੇ ਚੱਲ ਜਾਓ, ਕਿਤੇ ਚੱਲ ਜਾਓ। ਮੈਂ ਦੇਖਿਆ ਰਾਤ ਨੂੰ 11 ਵਜੇ ਟਿਕਟ ਦੇ ਰਿਹਾ ਸੀ ਪੁਲਿਸ ਵਾਲਾ। ਨਹੀਂ, ਤੁਸੀਂ ਸੋਚ ਹੀ ਨਹੀਂ ਸਕਦੇ ਵੀ ਰਾਤ ਨੂੰ ਪੁਲਿਸ ਵਾਲਾ ਜਿਹੜਾ ਇੱਥੇ ਖੜਾ ਕਰੂਗਾ, ਹਨਾ। ਸੋ ਇਹ ਬਹੁਤ ਜ਼ਰੂਰੀ ਆ, ਖਾਸ ਕਰਕੇ ਟਰੱਕਰਸ ਨੂੰ, ਕਿਉਂਕਿ ਜੇ ਤੁਹਾਡੀ ਗਲਤੀ ਹੋਈ ਨਾ, ਜਿਸ ਤਰ੍ਹਾਂ ਰਮਨ ਭਾਜੀ ਹੁਣੀ ਦੱਸਿਆ ਆ, ਕਿਉਂਕਿ ਜਿਹੜੀਆਂ ਸਟੇਟਾਂ
ਹੁਣ ਆਈਸ ਦੇ ਨਾਲ ਐਗਰੀ ਕਰਦੀਆਂ ਹੈਗੀਆਂ, ਐਰੀਜ਼ੋਨਾ, ਹੋਰ ਕੈਲੀਫੋਰਨੀਆ ਤੋਂ ਬਿਨਾਂ 1-2 ਸਟੇਟਾਂ ਨੂੰ ਛੱਡ ਕੇ, ਔਰੀਗਨ, ਆਪਣੀ ਤੇ ਵਾਸ਼ਿੰਗਟਨ ਤੇ ਨਿਊਯਾਰਕ ਤੋਂ ਬਿਨਾਂ ਸਾਰੇ ਉਹਨਾਂ ਦੇ ਨਾਲ ਕੰਮ ਕਰਨ ਲਈ ਐਗਰੀ ਆ। ਉਹਨਾਂ ਨੇ ਉੱਥੋਂ ਹੀ ਚੱਕ ਲੈਣੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਆਪਣੇ ਜਿਹੜੇ ਟਰੱਕਰ ਭੈਣ ਭਰਾ ਇਸ ਬਿਜ਼ਨਸ ਦੇ ਵਿੱਚ ਹੈਗੇ ਆ, ਕਿਸੇ ਤਰ੍ਹਾਂ ਦੀ ਕੋਈ ਚੀਜ਼ ਉੱਦਾਂ ਦੀ ਖਾ ਕੇ ਨਾ ਚਲਾਓ, ਪੀ ਕੇ ਨਾ ਚਲਾਓ, ਖਾਸ ਕਰਕੇ DUI ਇਹ ਤਾਂ ਬਹੁਤ ਖਤਰਨਾਕ ਚੀਜ਼ ਆ। ਹੁਣ ਜੋ ਪਹਿਲਾਂ ਹੋ ਗਿਆ ਤੇ ਸਿੱਧੇ ਹੁਣ ਤੁਸੀਂ ਦੇਖੋ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਫਲਾਈਟ ਉੱਥੇ ਪਹੁੰਚੀ ਆ ਇੰਡੀਆ ਦੇ ਵਿੱਚ, ਕਿੱਦਾਂ ਉਹਨਾਂ ਦੇ ਘਰਾਂ ਵਾਲੇ ਵਿਚਾਰੇ ਰੋਂਦੇ ਹੈਗੇ ਆ ਵੀ ਅਸੀਂ ਏਦਾਂ ਇੰਨੇ ਪੈਸੇ ਲਾ ਕੇ ਆਏ ਸੀ ਤੇ ਹੁਣ ਸਾਡਾ ਜਿਹੜਾ ਕੀ ਬਣਿਆ ਹੈਗਾ। ਸੋ ਸਾਡਾ ਮਤਲਬ ਕਿਸੇ ਨੂੰ ਡਰਾਉਣ ਦਾ ਨਹੀਂ, ਸਾਡਾ ਮਤਲਬ ਇਹੀ ਆ ਵੀ ਆਪਣਾ ਕੋਈ ਭੈਣ ਭਰਾ ਕਿਸੇ ਐਵੇਂ ਥੋੜੀ ਜਿਹੀ ਬੇਵਕੂਫੀ ਦੇ ਨਾਲ ਵੱਡਾ ਸਾਰਾ ਜਿਹੜਾ ਆਪਣਾ ਨੁਕਸਾਨ ਉਹ ਨਾ ਕਰਾ ਬੈਠੇ। ਹਰਜੋਤ ਸਿੰਘ ਜੀ, ਇੱਕ ਚੀਜ਼ ਮੈਂ ਇੱਥੇ ਕਲੀਅਰ ਕਰ ਦੇਵਾਂ ਵੀ ਆਈਸ ਦੇ ਨਾਲ ਐਗਰੀ ਕਰਨ ਦੀ ਉਹਨਾਂ ਨੂੰ ਜ਼ਰੂਰਤ ਤਾਂ ਨਹੀਂ ਹੈਗੀ। ਇਹ ਹੁਣ ਕਾਨੂੰਨ ਬਣ ਗਿਆ। ਹੁਣ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰਾ ਸਰਕਲ ਆ ਘੁੰਮ ਰਿਹਾ ਆ, ਸਾਰੇ ਜਾਣੇ ਸਮਝਣ ਦੀ ਕੋਸ਼ਿਸ਼ ਕਰੋ। ਲੇਕਿਨ ਰਾਈਲੀ ਐਕਟ ਦੇ ਵਿੱਚ ਕਹਿੰਦੇ ਵੀ ਜੇ ਤੁਹਾਨੂੰ ਚਾਰਜ ਵੀ ਕੀਤਾ ਆ, ਪ੍ਰੂਵ ਨਹੀਂ ਆ, ਕਨਵਿਕਟਡ ਨਹੀਂ ਹੋਣੇ ਚਾਹੀਦੇ, ਜੇ ਤੁਹਾਨੂੰ ਚਾਰਜ ਵੀ ਕੀਤਾ ਆ। ਸਭ ਨੂੰ ਪਤਾ ਵੀ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਉਹ ਲੋਕ ਆ ਜਿਹੜੇ ਵਰਕ ਪਰਮਿਟ ਤੇ ਆ, ਜਿਹੜੇ ਅਸਾਈਲਮ ਜਿਨ੍ਹਾਂ ਦੇ ਜਿਹੜੇ ਲੱਗੇ ਆ, ਜਾਂ ਬਾਕੀ ਵੀ ਹੈਗੇ ਨੇ, ਪਰ ਇਸ ਕੈਟਾਗਰੀ ਦੇ ਕਾਫੀ ਜਿਹੜੀ ਮੈਜੋਰਟੀ ਦੇ ਵਿੱਚ ਆਪਣੀ ਜਿਹੜੀ ਕਮਿਊਨਿਟੀ ਆ ਉਹ ਇਸ ਕੈਟਾਗਰੀ ਵਾਲੀ ਜਿਹੜੀ ਇਮੀਗ੍ਰੇਸ਼ਨ ਸਟੇਟਸ ਵਾਲੀ ਉਹਦੇ ਵਿੱਚ ਕੰਮ ਕਰਦੀ ਆ। ਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਖਤੀ ਕੀਤੀ ਆ, ਜਿਸ ਤਰੀਕੇ ਦੇ ਨਾਲ ਐਨਫੋਰਸਮੈਂਟ ਜਿਹੜੀ ਉਹ ਚੱਲ ਰਹੀ ਆ, ਤਾਂ ਉਹਦੇ ਵਿੱਚ ਬਚਣਾ ਜਿਹੜਾ ਉਹ ਨਾਮੁਮਕਿਨ ਬਣ ਜਾਂਦਾ। ਜੱਜ ਦੇ ਕੋਲ ਵੀ, ਅਸਾਈਲਮ ਵਾਲੇ ਜੱਜ ਦੇ ਕੋਲ ਵੀ, ਇਮੀਗ੍ਰੇਸ਼ਨ ਵਾਲੇ ਜੱਜ ਦੇ ਕੋਲ ਅਖਤਿਆਰ ਨਹੀਂ ਆ ਲੇਕਿਨ ਰਾਈਲੀ ਐਕਟ ਦੇ ਉਲਟ ਜਾਣ ਦਾ। ਜੇ ਤੁਸੀਂ ਉਸ ਕੈਟਾਗਰੀ ਦੇ ਵਿੱਚ ਆ ਗਏ ਆ, ਤੁਸੀਂ ਉਸ ਤਰੀਕੇ ਦੀ ਫੈਲਨੀ ਜਾਂ ਚਾਰਜ ਤੁਹਾਡੇ ਉੱਤੇ ਕੋਈ ਲੱਗਾ ਆ, ਤੁਸੀਂ ਕਨਵਿਕਟਡ ਆ, ਤਾਂ ਜੱਜ ਤੁਹਾਨੂੰ ਰੋਕ ਨਹੀਂ ਸਕਦਾ ਵੀ ਮੈਂ ਅਸਾਈਲਮ ਦਾ ਪਹਿਲਾਂ ਤਾਂ ਤੇਰਾ ਨਿਪਟਾਰਾ ਕਰਾਂ। ਉਹ ਐਕਸਪੈਡਾਈਟਡ ਰਿਮੂਵਲ 'ਚ ਜਾਣਾ ਹੀ ਜਾਣਾ ਆ। ਉਹ ਕਿਸੇ ਦੇ ਕੋਲ ਉਹ ਅਖਤਿਆਰ ਨਹੀਂ, ਉਹਨਾਂ ਨੇ ਖੋਹ ਲਿਆ ਉਹਨਾਂ ਜੱਜਾਂ ਦੇ ਕੋਲੋਂ ਅਖਤਿਆਰ ਵੀ ਤੁਹਾਨੂੰ ਬਚਾ ਸਕਦਾ ਜਾਂ ਨਹੀਂ ਬਚਾ ਸਕਦਾ। ਉਹਦੇ ਵਿੱਚ ਹੋਰ ਕੋਈ ਚਾਰਾ ਹੀ ਨਹੀਂ ਆ। ਇਸੇ ਲਈ ਜਿਹੜੀਆਂ ਕੋਰਟਸ ਦੇ ਬਾਹਰ ਲੋਕਾਂ ਨੂੰ ਫੜੋ ਫੜਾਈ ਵਾਲਾ ਜਿਹੜਾ ਕੰਮ ਸਿਲਸਿਲਾ ਸ਼ੁਰੂ ਹੋਇਆ ਆ, ਉਹ ਲੇਕਿਨ ਰਾਈਲੀ ਐਕਟ ਦੇ ਅਧੀਨ ਹੀ ਹੋਇਆ ਆ। ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਬਲੂ ਸਟੇਟ 'ਚ ਆ ਕਿ ਤੁਸੀਂ ਰੈੱਡ ਸਟੇਟ ਦੇ ਵਿੱਚ ਆ। ਇਹ ਯੂਨੀਵਰਸਲ ਫੈਡਰਲ ਜਿਹੜਾ ਉਹ ਲਾਅ ਬਣ ਚੁੱਕਾ ਆ। ਇਹ ਤੋਂ ਭੱਜਿਆ ਨਹੀਂ ਜਿਹੜਾ ਹੁਣ ਜਿਹੜਾ ਹੋ ਜਾ ਸਕਦਾ। ਗ੍ਰੀਨ ਕਾਰਡ, ਸਿੰਗਲ DUI ਇਹ ਵੀ ਖਤਰੇ ਦੇ ਵਿੱਚ ਆ ਗਏ ਨੇ ਲੋਕ। ਇਹ ਵੀ ਜਿਹੜਾ ਬਚ ਕੇ ਜਿਹੜਾ ਧਿਆਨ ਦੇ ਨਾਲ ਜਿਹੜਾ ਚੱਲੋ। ਇਹ DUI, ਡਰੱਗ ਵਾਲਾ ਜਿਹੜਾ ਕੋਈ ਮਸਲਾ, ਕਿਸੇ ਤਰੀਕੇ ਦੇ ਨਸ਼ੀਲੇ ਪਦਾਰਥ ਦੇ ਸੇਵਨ ਕਰਕੇ ਗੱਡੀ ਚਲਾਉਣ ਵਾਲਾ, ਹਿੱਟ ਐਂਡ ਰਨ, ਇਹ ਸਾਰੀਆਂ ਮਸਲੇ ਬਹੁਤ ਜ਼ਿਆਦਾ ਜਿਹੜੇ ਇਸ ਟਾਈਮ ਸਖਤ ਜਿਹੜਾ ਕੰਮ ਇਸ ਦੇ ਉੱਤੇ ਹੋ ਚੁੱਕਾ। ਜੀ ਰਮਨ ਜੀ। ਬਿਲਕੁਲ ਰਾਜਕਿਰਨ, ਜਿਹੜਾ ਮੈਂ ਟੈਕਸਟ ਤੁਹਾਨੂੰ ਵੀ ਕੀਤਾ ਹੈਗਾ ਆ ਉਹਦੇ ਵਿੱਚ ਜਸਟ ਕਨਵਰ ਔਲਖ ਭਾਜੀ ਹੁਣੇ ਤੋਂ ਕਲਿੱਕ ਕੀਤੀ ਹੈਗੀ ਫੋਟੋ ਉਹਨਾਂ ਨੇ ਚੌਚਲਾ ਸਕੇਲ ਦੇ ਉੱਤੋਂ। ਉੱਥੇ ਜਿਹੜੇ ਇਹ ਸਮੋਕ ਚੈੱਕ ਦਾ ਜਿਹੜਾ ਸਿਸਟਮ ਹੈਗਾ ਆ ਆਲਰੇਡੀ ਇੰਸਟਾਲਡ ਹੋ ਚੁੱਕਾ ਆ ਇਸ ਸਕੇਲ ਦੇ ਉੱਤੇ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਪਲੀਜ਼ ਸਮੋਕ ਚੈੱਕ ਦੇ ਬਾਰੇ ਦੇ ਵਿੱਚ ਧਿਆਨ ਰੱਖੋ। ਦੂਸਰੀ ਚੀਜ਼ ਇਹ ਆ ਕਿ ਜਿਹੜੀ CHP ਹੈਗੀ ਆ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ CHP ਜਿਹੜੀ ਆ ਉਹ ਸਾਈਟੇਸ਼ਨ ਦੇ ਸਕਦੀ ਹੈ ਜੇ ਅਨਆਥੋਰਾਈਜ਼ਡ ਪੈਸੇਂਜਰ ਤੁਹਾਡੇ ਨਾਲ ਬੈਠਾ ਆ, ਤੁਹਾਡੀ ਕੰਪਨੀ ਕੋਲੋਂ ਆਥੋਰਾਈਜ਼ੇਸ਼ਨ ਨਹੀਂ ਹੈਗੀ ਪੈਸੇਂਜਰ ਨਾਲ ਕੈਰੀ ਕਰਨ ਦੀ। ਸੋ CHP ਕੈਨ ਇਸ਼ੂ ਯੂ ਅ ਟਿਕਟ ਜੇ ਤੁਹਾਡੀ ਕੈਬ ਦੇ ਵਿੱਚ ਅਨਆਥੋਰਾਈਜ਼ਡ ਪਰਸਨ ਹੈਗਾ ਆ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖੋ। ਹੋਰ ਸਟੇਟਾਂ ਦੇ ਵਿੱਚੋਂ ਕਾਫੀ DOT ਦੇ ਅੰਦਰੂਨੀ ਖਬਰ ਆ ਰਹੀ ਆ ਕਿ ਸਾਡੇ ਟਰੱਕਾਂ ਦੇ ਵਿੱਚ ਅਨਆਥੋਰਾਈਜ਼ਡ ਮਲਟੀਪਲ ਪੀਪਲ ਜਾ ਰਹੇ ਅੱਜ ਕੱਲ। ਰਾਤੀ ਮੇਰੀ ਰਿਪੋਰਟਰ ਵੀ ਇੱਕ ਦੀ ਆਈ ਸੀ, ਵਾਸ਼ਿੰਗਟਨ DC ਤੋਂ ਕਾਲ ਆਈ ਸੀ, ਉਹਨਾਂ ਨਾਲ ਗੱਲ ਹੋ ਰਹੀ ਸੀ ਔਰ ਉਹ ਇੱਕ ਖਾਸ ਮੁੱਦਾ ਇਸ ਚੀਜ਼ ਤੇ ਚੁੱਕ ਰਿਹਾ ਸੀਗਾ ਕਿ ਜਿਹੜੇ ਇੰਡੀਅਨ ਹੈਗੇ ਆ, ਪੰਜਾਬੀਜ਼ ਹੈਗੇ ਆ, ਕੈਨੇਡਾ ਤੋਂ ਆ ਰਹੇ ਜਾਂ ਇੱਧਰੋਂ ਆ ਰਹੇ ਹੈ, ਉਹਨਾਂ ਦੀਆਂ ਕੈਬਸ ਦੇ ਵਿੱਚ ਮਲਟੀਪਲ ਪੀਪਲ ਹੁੰਦੇ ਆ। they try to do things or why they have multiple people। ਮੈਂ ਕਿਹਾ ਵੀ ਟੀਮ ਡਰਾਈਵਰ ਹੁੰਦੇ ਕਿ ਨਹੀਂ, they are seen more than 2 people in the cab। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਤੁਹਾਡੀਆਂ ਨੋਟਿਸ ਹੋ ਰਹੀਆਂ ਆ, ਵਾਚ ਹੋ ਰਹੀਆਂ। ਡੋਂਟ ਥਿੰਕ ਕਿ ਇਹ ਤੁਹਾਡੀਆਂ ਵਾਚ ਨਹੀਂ ਹੋ ਰਹੀਆਂ ਚੀਜ਼ਾਂ ਹੈ। ਸਹੀ ਗੱਲ। ਸੋ ਇਹ ਬਹੁਤ ਧਿਆਨ ਰੱਖੋ। ਤੇ ਰਾਜਕਰਨ ਇੱਕ ਹੋਰ ਚੀਜ਼ ਜਿਹੜੀ ਆ ਮੈਂ ਦੱਸਣੀ ਚਾਹੁੰਦਾ ਆ, ਮੈਂ ਤੁਹਾਨੂੰ ਵੀ ਸ਼ਾਇਦ ਮੇਰੇ ਕੋਲ ਜੇ ਲੱਭ ਗਿਆ ਤੇ ਮੈਂ ਤੁਹਾਨੂੰ ਭੇਜਦਾ। ਲਾਸਟ ਵੀਕ ਮੈਨੂੰ ਸਾਡੇ ਇੱਕ ਜਿਹੜੇ ਨਾਟਾ ਦੇ ਮੈਂਬਰਸ ਵੀ ਆ, ਲਿਸਨਰਸ ਵੀ ਹੈਗੇ ਆ, ਉਹਨਾਂ ਨੇ ਭੇਜਿਆ ਸੀਗਾ ਕਿ ਉਹਨਾਂ ਨੂੰ ਜਿਹੜਾ ਡਰਗ ਟੈਸਟ ਪੋਜ਼ਿਟਿਵ ਆ ਗਿਆ ਹੈਗਾ
ਓਕੇ ਸੋ ਉਹਨਾਂ ਨਾਲ ਰਲ ਕੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਉਹ ਕੋਸ਼ਿਸ਼ ਕਰੋ ਵੀ ਲੱਭੋ ਕਿਸ ਤਰ੍ਹਾਂ ਤੁਸੀਂ ਕੀ ਚੀਜ਼ ਖਾਧੀ ਹੈਗੀ ਆ। ਉਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਦਾ ਸੇਵਨ ਨਹੀਂ ਕਰਦੇ ਹੈਗੇ, ਕੁਝ ਨਹੀਂ ਕਰਦੇ ਹੈਗੇ। ਹੂੰ ਤੇ ਕਰਦਿਆਂ ਫਿਰ ਪਤਾ ਲੱਗਾ ਕਿ ਉਹ ਆਯੁਰਵੈਦਿਕ ਦਵਾਈ ਕੋਈ ਚੰਡੀਗੜ੍ਹ ਤੋਂ ਖਾਂਦੇ ਹੈਗੇ ਆ। ਸੋ ਅੱਛਾ ਉਹ ਆਯੁਰਵੈਦਿਕ ਦਵਾਈ ਵਾਲਿਆਂ ਨੂੰ ਕਾਲ ਕੀਤੀ ਗਈ, ਉਹਨਾਂ ਨੂੰ ਫੜਿਆ ਗਿਆ। ਉਹਨਾਂ ਦੇ ਕੋਲੋਂ ਆਯੁਰਵੈਦਿਕ ਜਿਹੜੀ ਉਹ ਸੰਸਥਾ ਹੈਗੀ ਆ ਉਹਦੇ ਵੱਲੋਂ ਲੈਟਰ ਇਸ਼ੂ ਕੀਤਾ ਗਿਆ, ਜਿਸ ਲੈਟਰ ਦੇ ਵਿੱਚ ਮੰਨਿਆ ਗਿਆ ਕਿ ਸਾਡੀ ਦਵਾਈ ਦੇ ਵਿੱਚ ਮੈਰੀਜੁਆਨਾ ਆ। ਅੱਛਾ ਭੰਗ ਠੀਕ ਹੈ। ਪਾ ਕੇ ਵੇਚ ਰਹੇ ਆ ਦਵਾਈ 'ਚ। ਹਾਂਜੀ, ਉਹਦੇ ਵਿੱਚ ਮੈਰੀਜੁਆਨਾ ਆ, ਸਟੇਟ ਆਪਣੀ ਗਵਰਨਮੈਂਟ ਆਫ ਇੰਡੀਆ ਵੱਲੋਂ ਅਪਰੂਵਡ ਆ। ਠੀਕ ਹੈ। ਪਰ ਇੱਥੇ ਉਹ ਲੈਵਲ ਅਪਰੂਵਡ ਨਹੀਂ ਹੈ। ਹਾਂ, ਸੋ ਹੁਣ ਇੱਥੇ ਗੱਲ ਆਉਂਦੀ ਆ, ਉਹਨਾਂ ਨੇ ਬਕਾਇਦਾ ਮੈਨੂੰ ਇਹ ਚਿੱਠੀ ਭੇਜੀ ਆ, ਬਕਾਇਦਾ ਸਾਰਾ ਕੁਝ ਦਿੱਤਾ ਆ, ਦੱਸਿਆ ਆ ਕਿ ਇਹ ਚੀਜ਼ ਨੂੰ ਜਿਹੜਾ ਆ ਆਪਣੀ ਲਿਸਨਰਸ਼ਿਪ ਜਿਹੜੀ ਆ ਉਹਨੂੰ ਦੱਸੋ, ਆਪਣੇ ਲਿਸਨਰਸ ਨੂੰ ਦੱਸੋ ਕਿ ਇਹ ਚੀਜ਼ਾਂ it does have that ਇੰਡੀਆ ਦੇ ਵਿੱਚ it's legal to have that। ਐਂਡ ਮੇਰੇ ਕੋਲ ਉਸ ਆਯੁਰਵੈਦਿਕ ਸੰਸਥਾ ਦਾ ਜਿਹੜਾ ਚਿੱਠੀ ਵੀ ਉਹਨਾਂ ਨੇ ਜਿਹੜੀ ਮੈਨੂੰ ਟੈਕਸਟ ਕੀਤੀ ਹੈਗੀ ਆ, ਔਰ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਅਸੀਂ ਮੰਨਦੇ ਹਾਂ ਕਿ ਸਾਡੀ ਦਵਾਈ ਦੇ ਵਿੱਚ ਮੈਰੀਜੁਆਨਾ ਹੈਗਾ, ਔਰ ਇਹ ਸਟੇਟ ਆਫ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਅਪਰੂਵਡ ਹੈਗਾ, ਪਰ ਉਹ ਗਵਰਨਮੈਂਟ ਆਫ ਯੂਐਸ ਵੱਲੋਂ ਅਪਰੂਵਡ ਨਹੀਂ ਹੈਗਾ ਫੈਡਰਲ Schedule 1 ਡਰੱਗ ਆ ਜੀ ਅਮਰੀਕਾ 'ਚ ਫੈਡਰਲ ਲੈਵਲ ਦੇ ਉੱਤੇ, ਤੇ FMCS ਇਹ ਫੈਡਰਲ ਦਾ ਆ। ਜੇ ਤੁਸੀਂ ਕਿਸੇ ਵੀ ਦਵਾਈ ਦਾ ਸੇਵਨ ਕਰਦੇ ਹੈਗੇ, ਜਿਹੜੀ ਕਿ ਦਵਾਈ ਇੰਡੀਆ ਤੋਂ ਆਈ ਹੈਗੀ ਆ, ਆਯੁਰਵੈਦਿਕ ਹੈਗੀ ਆ, ਘਰੇਲੂ ਨੁਸਖਾ ਕੁਛ ਵੀ ਆ, ਉਹਦੇ ਵਿੱਚ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮਿਲਾਵਟ 'ਚ ਹੈਗੀਆਂ ਆ। ਸੋ ਪਲੀਜ਼ ਬੀ ਕੇਅਰਫੁਲ, ਕਿਉਂਕਿ ਜਿਹੜਾ ਇਸ ਵੇਲੇ ਤੁਹਾਡਾ ਜਿਹੜਾ ਡਰੱਗ ਟੈਸਟ ਪੋਜ਼ਿਟਿਵ ਆ ਜਾਣਾ, ਉਹਦੇ ਵਿੱਚ ਵੀ ਬਹੁਤ ਜਿਹੜੇ ਆ ਸਿਚੁਏਸ਼ਨਸ ਜਿਹੜੀਆਂ ਤੁਹਾਡੇ ਲਈ ਖੜੀਆਂ ਹੋ ਸਕਦੀਆਂ, ਬਹੁਤ ਇਸ਼ੂਜ਼ ਖੜੇ ਹੋ ਸਕਦੇ ਆ। ਡਰੱਗ ਟੈਸਟ ਪੋਜ਼ਿਟਿਵ ਚੋਂ ਨਿਕਲਣਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਹੀ ਕਾਫੀ ਮੁਸ਼ਕਲ ਹੈਗਾ, ਲੇਕਿਨ ਜੇ ਉਹਦੇ ਨਾਲ ਕੋਈ ਤੁਹਾਡੀ ਕ੍ਰਿਮੀਨਲ ਐਕਟੀਵਿਟੀ ਜੁੜ ਜਾਂਦੀ ਆ, ਜਾਂ ਤੁਹਾਡੀ ਪਾਕਟ ਚੋਂ ਕੋਈ ਇਦਾਂ ਦੀ ਚੀਜ਼ ਨਾਲ ਹੋਰ ਮਿਲ ਜਾਂਦੀ ਆ, ਤੇ ਉਹਦੇ ਨਾਲ ਤੁਹਾਡੀ ਕ੍ਰਿਮੀਨਲ ਐਕਟੀਵਿਟੀ ਹੋ ਸਕਦੀ ਆ, ਔਰ ਕ੍ਰਿਮੀਨਲ ਐਕਟੀਵਿਟੀ ਦੇ ਤਹਿਤ ਤੁਸੀਂ ਰਿਪੋਰਟ ਕੀਤੇ ਜਾ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਐਂਡ ਤੇ ਆਣ ਕੇ ਸਾਡਾ ਬਿਲਕੁਲ ਮਕਸਦ ਨਹੀਂ ਹੈਗਾ, ਔਰ ਖਾਸ ਕਰਕੇ ਅਸੀਂ ਬਿਲਕੁਲ ਇਹ ਚੀਜ਼ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਕਿਸੇ ਨੂੰ ਡਰਾਈਏ ਜਾਂ ਕਿਸੇ ਨੂੰ ਅਸੀਂ ਕੋਈ ਇਦਾਂ ਦੀ ਚੀਜ਼ ਕਰ ਰਹੇ ਹੈਗੇ ਆ। ਸਾਡਾ ਸਿਰਫ ਮਕਸਦ ਹੈਗਾ ਕਿ ਕੱਲ ਨੂੰ ਕਿਸੇ ਤੇ ਉਂਗਲੀ ਚੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੀਏ, ਆਪ ਦੇਖੀਏ ਕਿ ਅਸੀਂ ਕੀ ਗਲਤੀ ਕਰ ਰਹੇ ਹਾਂ। ਜੇ ਅਸੀਂ ਉਹ ਗਲਤੀ ਨੂੰ ਰੋਕ ਸਕਦੇ ਹਾਂ ਤੇ ਕੱਲ ਨੂੰ ਸਾਡੇ ਤੇ ਇਦਾਂ ਦੀਆਂ ਆਫਤਾਂ ਆਉਣੀਆਂ ਜਿਹੜੀਆਂ ਉਹ ਆਪਣੇ ਆਪ ਟਲ ਜਾਣਗੀਆਂ। ਦੇਖੋ ਰਮਨ ਜੀ, ਹਰਜੋਤ ਜੀ, ਆਪਾਂ ਤਾਂ ਲਾਅ ਦੱਸਦੇ ਹਾਂ, ਜਿਹੜਾ ਲਾਅ ਹੈਗਾ ਜੋ ਉਹਦੇ ਵਿੱਚ ਹੈਗਾ ਫੋਲੋ ਕਰਨਾ ਚਾਹੀਦਾ। ਨਹੀਂ ਫੋਲੋ ਕਰਦੇ ਤਾਂ ਉਹਦਾ ਫਿਰ ਸਿੱਟਾ ਵੀ ਤੁਹਾਨੂੰ ਆਪ ਹੀ ਭੁਗਤਣਾ ਪੈਣਾ ਹੈ। ਇਹਦੇ ਵਿੱਚ ਮੇਰਾ ਕਸੂਰ ਨਹੀਂ, ਰਮਨ ਭਾਈ ਦਾ ਕਸੂਰ ਨਹੀਂ, ਹਰਜੋਤ ਭਾਈ ਦਾ ਕਿਸੇ ਦਾ ਕਸੂਰ ਨਹੀਂ। ਤੁਸੀਂ ਜਿੰਨੀਆਂ ਮਰਜ਼ੀ ਇੰਟਰਨੈਟ ਦੇ ਉੱਤੇ ਬਹਿ ਕੇ ਕੀਬੋਰਡ ਦੇ ਪਿੱਛੇ ਬਹਿ ਕੇ ਕਹੀ ਜਾਓ ਵੀ ਤੁਸੀਂ ਡਰਾਉਂਦੇ ਆ, ਭਾਈ ਉਹਨਾਂ ਨੂੰ ਪੁੱਛੋ ਜਿਹੜੇ ਆ ਹੁਣੇ 104 ਪੰਚਾਏ ਉਹਨਾਂ ਨੇ ਰਿਪੋਰਟ ਕਰਕੇ, ਉਹਨਾਂ ਨੂੰ ਪੁੱਛ ਕੇ ਦੇਖ ਲਓ। ਜਿਹੜੇ ਕਹਿੰਦੇ ਸੀ ਵੀ 40 ਲੱਖ ਲਾ ਕੇ ਆਏ ਆ, ਜਿਹੜੇ ਕਹਿੰਦੇ 70 ਲੱਖ ਲਾ ਕੇ ਆਏ ਆ, ਉਹਨਾਂ ਨੂੰ ਪੁੱਛ ਲਓ। ਉਹਨਾਂ ਨੇ ਤਾਂ ਕੋਈ ਇਦਾਂ ਦੀ ਚੀਜ਼ ਵੀ ਸ਼ਾਇਦ ਨਾ ਕੀਤੀ ਹੋਵੇ, ਪਰ ਫਿਰ ਵੀ ਜਿਹੜੇ ਆ ਇਹ ਫੜ ਹੋ ਰਹੇ ਆ, ਫੜੇ ਜਾਣੇ ਆ, ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹਾਂ, ਤੁਸੀਂ ਪੱਥਰ ਦੇ ਥੱਲੇ ਲੁਕੇ ਰਹਿਣਾ ਚਾਹੁੰਦੇ ਆ, ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਰੱਖਣਾ ਚਾਹੁੰਦੇ ਆ, ਤਾਂ ਉਹ ਤੁਹਾਡੀ ਸ਼ਰਧਾ ਆ, ਉਹਨੂੰ ਅਸੀਂ ਜਿਹੜਾ ਉਹ ਕੁਛ ਕਰ ਨਹੀਂ ਸਕਦੇ। ਪਰ ਜੋ ਰੂਲ ਆ, ਜੋ ਕਾਨੂੰਨ ਆ, ਜੋ ਸਖਤੀ ਚੱਲ ਰਹੀ ਆ, ਉਹ ਤੁਹਾਨੂੰ ਅਸੀਂ ਦੱਸ ਰਹੇ ਆ। ਇਟਸ ਅਪ ਟੂ ਯੂ ਜੀ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਕਾਮਨੀ ਨਾਮ ਦੀ ਬਹੁਤ ਸਾਰੇ ਲੋਕ ਉਹ ਪੰਜਾਬੀ ਸਟੋਰਾਂ ਤੋਂ ਲੈਂਦੇ ਆ, ਉਹਨਾਂ ਦੀਆਂ ਗੋਲੀਆਂ, ਤੇ ਉਹ FDA ਉਹਨੂੰ ਇਨਵੈਸਟੀਗੇਟ ਕਰ ਰਹੀ ਆ ਵੀ ਉਹਦੇ ਤੇ ਜਿਹੜੀ ਆ OPM ਦੀ ਲੇਸ ਲੱਗੀ ਹੋਈ ਆ। ਹੁਣ ਤੁਸੀਂ ਦੱਸੋ ਵੀ ਜੇ ਕੋਈ ਖਾ ਕੇ ਜਾਂ ਕੋਈ ਹੋਰ ਚਲਾ ਰਿਹਾ ਹੈ ਟਰੱਕ, ਤੇ ਕੱਲ ਨੂੰ ਚਲੇ ਟੈਸਟ ਹੋ ਗਿਆ, ਤੇ ਇਹ ਆਪਾਂ ਕੋਈ ਗੱਪਾਂ ਨਹੀਂ ਛੱਡ ਰਿਹਾ। ਕੇਸ ਕਾਉਂਟੀ ਨਬਰਾਸਕਾ ਦੇ ਵਿੱਚ 3 ਦਿਨ ਪਹਿਲਾਂ ਇੱਕ ਟਰੱਕ ਜਾ ਰਿਹਾ ਸੀ, ਉਹਦੇ ਵਿੱਚ ਉਹ ਸੈਗਿੰਗ ਕਰ ਰਿਹਾ ਸੀ ਕਹਿੰਦੇ, ਤੇ ਉਹਦੇ ਵਿੱਚ 3 ਬੰਦਿਆਂ ਨੂੰ ਜਦੋਂ ਪੁੱਲ ਕੀਤਾ ਤੇ ਉਹਨਾਂ ਦੇ ਕੋਲ ਡਰੱਗ ਹੋਣੀ ਆ ਜਾਂ ਕੁਛ ਨਾ ਕੁਛ ਹੋਣੀ ਆ। 3 ਜਾਣੇ ਹੁਣ ਉਹ ਫੜ ਕੇ ਡਿਪੋਰਟ ਹੋ ਰਹੇ ਆ। ਕਰੀਮ ਖਾਲਦ, ਹਮੀਦ ਅਲੀ, ਬੈਦ ਅਹਿਮਦ, ਇਬਰਾਹਿਮ ਜ਼ਾਕੀ, ਇਹ 3 ਦੇ ਨਾਂ ਜਿਹੜੇ ਆ ਦੱਸੇ ਗਏ ਆ। ਨਬਰਾਸਕਾ ਕੈਸ ਕਾਉਂਟੀ ਦੇ ਵਿੱਚ ਇਹ ਵਾਪਰਿਆ ਹੈਗਾ ਜੀ। ਇਦਾਂ ਦੀਆਂ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਅਮਰੀਕਾ ਦੇ ਵਿੱਚ ਫੂਡ ਦੇ ਨਾਂ ਦੇ ਉੱਤੇ ਜਿਹੜੀਆਂ ਉਹ ਘੱਲੀ ਜਾ ਰਹੇ ਆ, ਤੇ ਸਖਤੀ ਕਰਨ ਦੀ ਲੋੜ ਹੈ। FDA ਨੂੰ ਵੀ ਜਿਹੜਾ ਥੋੜਾ ਸਖਤ ਹੋਣ ਦੀ ਇਸ ਦੇ ਵਿੱਚ ਲੋੜ ਹੈਗੀ ਆ। ਬਾਕੀ ਜੇ ਤੁਹਾਨੂੰ ਪਤਾ ਲੱਗਦਾ ਵੀ ਕੋਈ ਇਦਾਂ ਦੀਆਂ ਚੀਜ਼ਾਂ ਆ ਤਾਂ ਭਾਈ ਦੇਖੋ, ਮੈਨੂੰ ਲੱਗਦਾ ਰਮਨ ਜੀ, ਹਰਜੋਤ ਜੀ, ਉਹ ਜ਼ਮਾਨੇ ਲੱਦਣ ਵਾਲੇ ਜਦੋਂ ਬਦਲਣ ਵਾਲੇ ਆ। ਜਦੋਂ ਕਹਿੰਦੇ ਸੀ ਵੀ ਜੋ ਮਰਜ਼ੀ ਖਾ ਪੀ ਕੇ ਚਲਾਈ ਜਾਓ, ਕਿਹੜਾ ਕੋਈ ਫਰਕ ਪੈਂਦਾ,
ਸਖਤੀ ਆ ਰਹੀ ਆ ਤੇ ਸਖਤੀ ਦੀ ਜ਼ਰੂਰਤ ਆ। ਇਹਦੇ ਵਿੱਚ ਭਾਈ ਸਾਡੇ ਸਾਰੇ ਪਰਿਵਾਰਾਂ ਦੀ ਸੇਫਟੀ ਦਾ, ਸਾਡੀ ਸੇਫਟੀ ਦਾ ਇਹਦੇ ਵਿੱਚ ਜਿਹੜਾ ਗੱਲ ਆ ਪਬਲਿਕ ਸੇਫਟੀ ਦਾ ਇਹਦੇ ਵਿੱਚ ਮੁੱਦਾ ਆ। ਅਸੀਂ ਉਸ ਕਿਸੇ ਬੰਦੇ ਦੇ ਹੱਕ 'ਚ ਨਹੀਂ ਆ ਜਿਹੜਾ ਨਸ਼ਾ ਕਰਕੇ ਜਾਂ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਚੀਜ਼ਾਂ ਖਾ ਪੀ ਕੇ ਜਿਹੜਾ ਉਹ ਕੋਈ ਵੀ ਚੀਜ਼ ਚਲਾਉਂਦਾ, ਚਾਹੇ ਉਹ ਗੱਡੀ ਚਲਾਉਂਦਾ ਤੇ ਚਾਹੇ ਉਹ ਟਰੱਕ ਚਲਾਉਂਦਾ ਆ, ਉਹ ਰੋਡ ਦੇ ਉੱਤੇ ਚਲਾਉਣ ਦੇ ਕਾਬਿਲ ਨਹੀਂ ਆ ਤੇ ਨਾ ਹੀ ਹੋਣੇ ਚਾਹੀਦੇ ਆ। ਆਪਣੇ ਅਗਲੇ ਕੁਝ ਬਹੁਤ ਕੁਝ ਚੇਂਜ ਹੋਇਆ। ਮੈਂ ਜਿਸ ਟਾਈਮ ਆਇਆ ਨਾ ਰਮਨ ਜੀ 90s ਦੀ ਗੱਲ ਦੱਸਦਾ, ਉਸ ਟਾਈਮ ਤੇ ਇਦਾਂ ਦੀਆਂ ਇਨਸੀਡੈਂਟ ਵੀ ਮੈਂ ਦੇਖੀਆਂ ਵੀ ਜੇ ਕੋਈ ਡਰੰਕ ਕਰਕੇ ਡਰਾਈਵ ਕਰਦਾ ਸੀ ਨਾ ਤੇ ਪੁਲਿਸ ਵਾਲਾ ਉਹਦੀ ਸਾਈਡ ਤੇ ਕਾਰ ਖੜੀ ਕਰਕੇ ਆਪਣੀ ਕਾਰ 'ਚ ਬਿਠਾ ਕੇ ਉਹਨੂੰ ਘਰ ਛੱਡ ਜਾਂਦਾ ਸੀ ਵੀ ਭਾਈ ਧਿਆਨ ਨਾਲ ਚੱਲ, ਟਿਕਟ ਨਹੀਂ ਦਿੰਦੇ ਸੀ। ਹੁਣ ਉਹੀ ਡਰੰਕ ਡਰਾਈਵਿੰਗ ਦੀ ਟਿਕਟ $15,000 ਤੋਂ $20,000 ਕਾਸਟ ਕਰਦੀ ਆ ਸਾਨੂੰ। ਜੀ ਜੀ ਜੀ। ਗੁਰਨਾਮ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਿਰਨ ਜੀ, ਸਤਿ ਸ੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਆਵਾਜ਼ ਆ ਰਹੀ ਜੀ ਸਾਹਿਬ? ਹਾਂਜੀ ਹਾਂਜੀ ਹਾਂਜੀ। ਰਮਨ ਸਿੰਘ ਜੀ, ਸਾਰਾ ਕੁਝ ਤੇ ਮਹਿੰਗਾ ਹੋਈ ਜਾਂਦਾ, ਨਵੇਂ ਤਾਂ ਨਵਾਂ ਟਰੱਕ ਡਰਾਈਵਰ ਤੇ ਜਾਂ ਕੰਪਨੀ 'ਚ ਭਾਰ ਪਈ ਜਾਣ ਡਿਆ। ਇਹਦਾ ਹੱਲ ਕੀ ਹੋ ਸਕਦਾ ਵਾ ਜਦ ਕਿ ਹਰ ਚੀਜ਼ ਦੀ ਕੀਮਤ ਡਬਲ ਹੋ ਗਈ? ਇਹਦਾ ਰੇਟ ਕਿਉਂ ਜ਼ਿਆਦਾ ਚਲ ਗਿਆ? ਕਿਤੇ $2 ਤੇ ਲੋਡ ਹੀ ਨਾ, ਹੁਣ ਤਾਂ $2 ਤੇ ਮੈਨੂੰ ਕੁਝ ਚੜਨ ਦਿੰਦਾ। ਸਾਰਾ ਦਿਨ ਲੋਡ ਬੋਰਡ ਤੇ ਅੱਖਾਂ ਪੱਕ ਜਾਂਦੀਆਂ ਵਹਿੰਦਿਆਂ। ਕਿੰਨੇ ਨੂੰ ਮਿਲਦਾ ਪਿਆ ਅੱਜ ਕੱਲ? ਹਾਂਜੀ, ਕੀ ਭਾਅ ਚੱਲਦਾ ਫਿਰ? ਇਹ ਕਾਚਾ ਭਾਅ ਚੱਲਦਾ ਜੀ 158 ਤੋਂ 173 ਤੱਕ ਚੱਕ ਲੈਂਦੇ ਆ ਲੋਡ। ਨਹੀਂ, ਡੀਜ਼ਲ ਦਾ ਕਿਸੇ ਨੂੰ ਖੂਹ ਲੱਭ ਗਿਆ ਜਿਹੜਾ ਉੱਥੋਂ ਕੱਢੀ ਜਾਂਦੇ ਆ। ਇਹ ਮੈਂ ਹੀ ਨਾ, ਤੁਸੀਂ ਬਿਲੀਵ ਕਰੋ, ਹੁਣ ਵੀ ਲੋਡ ਬੋਰਡ ਮੇਰੇ ਕੋਲ ਫੋਨ ਤੇ ਆਉਣਾ, ਪਰ ਇੰਨਾ ਬੇੜਾ ਗਰਕ ਹੋ ਗਿਆ ਵਾ। ਮੈਂ ਜਿੱਦਾਂ ਹੁਣ ਕਹਿਣਾ ਨਹੀਂ ਚਾਹੀਦਾ, ਵੇਖੋ ਬੰਦਾ ਖਾਪਿਆ ਕਹਿੰਦਾ, ਠੀਕ ਆ। ਹੁਣ ਪੱਕਿਆਂ ਨੂੰ ਜੋਬਾਂ ਨਹੀਂ ਮਿਲਣ ਡਈਆਂ, ਠੀਕ ਆ। ਕੱਚੇ ਆਣ ਕੇ ਜੋਬਾਂ ਕਰਨ ਡੇ, ਕੋਈ $5। ਤੁਹਾਨੂੰ ਸਭ ਨੂੰ ਪਤਾ ਕਿ ਇਹਨੂੰ ਕੋਈ ਲੁਕਾਤ ਹੈ ਨਹੀਂ ਗਾ ਕੋਈ। ਵੇਖੋ ਇੱਥੇ ਰੋਟੀ ਦੇ ਵੀ ਲੋਕੀ ਜੋਬਾਂ ਕੀਤੀਆਂ ਲੋਕਾਂ ਨੇ। ਸਿਚੁਏਸ਼ਨ ਇਦਾਂ ਦੀ ਆ ਰਹੀ ਹੈ। ਮਾੜਾ ਹਸ਼ਰ ਪੈ ਰਿਹਾ ਕੰਟਰੀ ਤੇ, ਮਾੜਾ ਹਸ਼ਰ ਪੈ ਰਿਹਾ ਲੋਕਾਂ ਦੇ। ਚੰਗਾ ਨਹੀਂ ਹੈਗਾ, ਆਉਣ ਵਾਲੇ ਸਮੇਂ ਲਈ ਚੰਗਾ ਨਹੀਂ ਹੈਗਾ। ਕਹਿਣਾ ਤੇ ਕਿਸੇ ਚਾਹੀਦਾ ਨਹੀਂ ਵੀ ਭਾਈ ਤੂੰ ਚੱਲ ਜਾ, ਜਾਂ ਅਗਲਾ ਕਹਿੰਦਾ ਵੀ ਇਕਨੋਮੀ ਡਾਵਾਂਡੋਲ ਆ ਜੀ। ਮੁੱਕਦੀ ਗੱਲ ਇਹ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲੋਕੀ ਹੱਥ ਪੱਲੇ ਮਾਰ ਰਹੇ ਆ ਵੀ ਬਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲਦਾ ਰਹੇ ਕੰਮ। ਪਰ ਕੀ ਹੱਲ ਕੀ ਆ ਆਉਣ ਵਾਲੇ ਸਮੇਂ 'ਚ ਤੁਹਾਡੇ ਹਿਸਾਬ ਨਾਲ ਰਮਨ ਸਿੰਘ ਜੀ? ਕੁਝ ਟਰੱਕਿੰਗ ਬੈਸਟ ਹੋ ਸਕਦੀ ਕਿ ਨਹੀਂ ਹੋ ਸਕਦੀ? ਦੱਸੋ। ਦੇਖੋ, ਟਰੱਕਿੰਗ ਅਸੀਂ ਪਿਛਲੇ ਇੰਨੇ ਚਿਰ ਤੋਂ ਕਹਿੰਦੇ ਆ ਰਹੇ ਹਾਂ ਕਿ ਟਰੱਕਿੰਗ ਜਿਹੜੀ ਹੈਗੀ ਆ, ਇਹ ਕੰਟਰੀ ਜਿਹੜੀ ਹੈਗੀ ਆ, ਇਹਦੇ ਵਿੱਚ ਕੋਈ ਵੀ ਕਿੱਤਾ ਜਿਹੜਾ ਹੈਗਾ ਉਹ ਸਪਲਾਈ ਐਂਡ ਡਿਮਾਂਡ ਦੇ ਉੱਤੇ ਹੈਗਾ। ਸਪਲਾਈ ਹੈਗੀ ਆ, ਜੇ ਉਹਦੀ ਡਿਮਾਂਡ ਹੈਗੀ ਆ ਤਾਂ ਸਭ ਕੁਝ ਚੱਲ ਰਿਹਾ। ਜੇ ਸਪਲਾਈ ਵੱਧ ਜਾਂਦੀ ਆ ਤੇ ਉਹਦੇ ਵਿੱਚ ਵੀ ਪ੍ਰੋਬਲਮ ਪੈਂਦੀ ਆ, ਡਿਮਾਂਡ ਘਟ ਜਾਂਦੀ ਆ ਤੇ ਉਹਦੇ ਵਿੱਚ ਵੀ ਪ੍ਰੋਬਲਮ ਪੈਂਦੀ ਆ। ਹੁਣ ਜਦੋਂ ਡਿਮਾਂਡ ਵਧੀ ਸੀਗੀ ਕੋਵਿਡ ਦੇ ਵਿੱਚ ਟਰੱਕਾਂ ਦੀ, ਉਦੋਂ ਆਪਣੇ ਰੇਟਸ ਕਿੱਦਾਂ ਚਲੇ ਗਏ ਸੀਗੇ, ਔਰ ਉਸ ਤੋਂ ਬਾਅਦ ਚ ਕਿੰਨੇ ਲੋਕੀ ਵਿੱਚ ਟਰੱਕਿੰਗ ਤੇ ਆ ਗਏ। ਉਹ ਸਪਲਾਈ ਟਰੱਕਾਂ ਦੀ ਸਪਲਾਈ ਵੱਧ ਗਈ, ਉਹਦੇ ਨਾਲ ਡਿਮਾਂਡ ਘਟੀ, ਟਰੱਕਾਂ ਦੀ ਸਪਲਾਈ ਇੰਨੀ ਜ਼ਿਆਦਾ ਵੱਧ ਗਈ ਕਿ ਆਪਣੇ ਰੇਟ ਜਿਹੜੇ ਬਿਲਕੁਲ ਡਿਪ ਹੋ ਗਏ। ਹੁਣ ਅਗੇਨ ਇੱਥੇ ਇੱਕ ਸਿਆਣਪ ਵਾਲਾ ਮੁੱਦਾ ਹੈਗਾ। ਮੈਂ ਹੁਣ ਗੱਲ ਕਰ ਰਿਹਾ ਕਿ ਇਸ ਵੇਲੇ ਇਸ ਚੀਜ਼ ਨੂੰ ਬਿਲਕੁਲ ਇਸ ਹਿਸਾਬ ਨਾਲ ਨਾ ਲਿਆ ਜਾਵੇ ਕਿ ਮੈਂ ਕਿਸੇ ਨੂੰ ਡਿਸਕਰੇਜ ਕਰ ਰਿਹਾ ਹੈਗਾ, ਪਰ ਮੈਂ ਇਸ ਚੀਜ਼ ਦੀ ਸਲਾਹ ਦੇਣੀ ਚਾਹੁੰਦਾ ਕਿ ਸਾਡੇ ਟਰੱਕਿੰਗ ਦੇ ਵਿੱਚ ਇਸ ਵੇਲੇ ਇਸ ਤਰ੍ਹਾਂ ਦੇ ਡਰਾਈਵਰ ਆ ਰਹੇ ਆ ਕਿ ਰੀਅਲੀ ਦੇ ਡੋਨਟ ਨੋ ਹਾਊ ਟੂ ਰੀਡ ਔਰ ਰਾਈਟ। ਦੇ ਡੋਨਟ ਨੋ ਕਿ ਉਹਨਾਂ ਨੂੰ ਕੁਛ ਨਹੀਂ ਪਤਾ ਹੈਗਾ ਬਿਲਕੁਲ ਵੀ। ਲਿਖਣਾ ਪੜ੍ਹਨਾ ਅੰਗਰੇਜ਼ੀ ਦੇ ਵਿੱਚ ਤਾਂ ਵੱਖਰੀ ਗੱਲ ਆ। ਐਸ ਕੰਟਰੀ ਦੇ ਜਿਹੜੇ ਕਾਮਨ ਜਿਹੜੀਆਂ ਛੋਟੀਆਂ ਚੀਜ਼ਾਂ ਹੈਗੀਆਂ ਨਾ, ਕਿ ਡੋਰ ਜੇ ਤੁਸੀਂ ਬਾਹਰ ਨਿਕਲ ਲੱਗੇ ਆ ਤੇ ਪਿੱਛੇ ਇੱਕ ਤੁਹਾਡੇ ਪਿੱਛੇ ਆਉਂਦਾ ਉਹਨੂੰ ਡੋਰ ਫੜ ਕੇ ਖੜਨਾ, ਜਿਹੜੀ ਆਪਣੀ ਪੇਸ਼ੈਂਸ ਆ, ਸਟਾਪ ਸਾਈਨ ਤੇ ਸਟਾਪ ਕਰਨਾ, ਜਿਹੜੀਆਂ ਕਾਮਨ ਸੈਂਸ ਵਾਲੀਆਂ ਚੀਜ਼ਾਂ ਨਾ, ਉਹ ਵੀ ਉਹਨਾਂ ਦੇ ਵਿੱਚ ਹੈ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਸਿੱਖਣ ਦੇ ਲਈ ਜ਼ਰੂਰੀ ਨਹੀਂਗਾ ਕਿ ਆਉਂਦਿਆਂ ਤੁਸੀਂ ਪਹਿਲਾਂ ਹੀ ਜੌਬ ਜਿਹੜੀ ਟਰੱਕਿੰਗ ਦੀ ਕਰਨੀ ਆ। ਹੋਰ ਬਹੁਤ ਜੌਬਾਂ ਹੈਗੀਆਂ, ਹੋਰ ਬਹੁਤ ਕੰਮ ਹੈਗੇ ਆ, ਉਹਨਾਂ ਦੇ ਵਿੱਚ ਜਾਣ ਦੀ ਲੋੜ ਹੈਗੀ ਆ, ਉਹਨਾਂ ਨੂੰ ਕਰਨ ਦੀ ਲੋੜ ਹੈਗੀ ਆ। ਜਿਹੜੀ ਨਵੀਂ ਕਮਿਊਨਿਟੀ ਆ ਰਹੀ ਹੈਗੀ ਆ, ਨਵੀਂ ਪਬਲਿਕ ਆ ਰਹੀ ਹੈਗੀ ਆ, ਉਹਨਾਂ ਨੂੰ ਅਡਲਟ ਸਕੂਲ ਹੈਗੇ ਆ, ਬਹੁਤ ਕੁਛ ਹੈਗਾ ਜਿਹਦੇ ਵਿੱਚ ਉਹਨਾਂ ਨੂੰ ਸਿੱਖਣ ਦੀ ਲੋੜ ਹੈਗੀ ਆ। ਜੇ ਇਹ ਚੀਜ਼ਾਂ ਨਹੀਂ ਕਰਦੇ ਹੈਗੇ ਤੇ ਉਹ ਜਿਹੜੀ ਚੀਜ਼ ਇਸ ਵੇਲੇ ਉਹ ਕਰ ਰਹੇ ਆ, ਨਵਾਂ ਬੰਦਾ, ਮੈਨੂੰ ਬਹੁਤ ਕਾਲਸ ਆਉਂਦੀਆਂ ਹੈਗੀਆਂ ਕਿ ਸਾਨੂੰ ਡਿਸਪੈਚਿੰਗ ਦਾ ਕਲਾਸ ਲਾ ਦਿਓ, ਸਾਨੂੰ ਬ੍ਰੋਕਰੇਜ ਦੀ ਕਲਾਸ। ਉਹ ਭਾਈ ਇਹ ਚੀਜ਼ਾਂ ਜਿਹੜੀਆਂ ਇਹ ਕਲਾਸਾਂ ਦੇ ਵਿੱਚ ਨਹੀਂ ਸਿੱਖੀਆਂ ਜਾਂਦੀਆਂ। ਇਹ ਚੀਜ਼ਾਂ ਦਾ ਇੱਕ ਪ੍ਰੈਕਟਿਸ ਆ। ਇਹ ਚੀਜ਼ਾਂ ਦੇ ਵਿੱਚ ਤੁਸੀਂ
ਹੈਂਡਸ ਔਨ ਟ੍ਰੇਨਿੰਗ ਜਿੰਨਾ ਚਿਰ ਤੁਸੀਂ ਸਾਲ 2 ਸਾਲ 3 ਸਾਲ ਕਿਸੇ ਦੇ ਥੱਲੇ ਕੰਮ ਨਹੀਂ ਕਰਦੇ ਹੈਗੇ, ਉਨੀ ਦੇਰ ਤੱਕ ਇਹ ਕੰਮ ਨਹੀਂ ਆਉਂਦੇ ਹੈਗੇ। ਚਾਹੇ ਜਿੰਨਾ ਮਰਜ਼ੀ ਤੁਸੀਂ ਕਲਾਸਾਂ ਲਾ ਲਓ, ਜਿਹੜੇ ਮਰਜ਼ੀ, ਮੈਂ ਕਹਿੰਦਾ ਇੱਥੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਐਡਾਂ ਲਾਈ ਫਿਰਦੇ ਲੋਕੀ, ਆ ਜਾਓ $4 ਵਾਲੇ ਲੋਡ ਦਵਾ ਦਿਆਂਗੇ, ਆ ਜਾਓ ਇੰਨੇ ਵਾਲੇ ਕਰ ਦਿਆਂਗੇ, ਆਹ ਕਰ ਦਿਆਂਗੇ ਤੁਹਾਨੂੰ 2 ਹਫ਼ਤਿਆਂ ਦੇ ਵਿੱਚ ਤੁਹਾਨੂੰ ਪੂਰਾ। ਉਹ ਨਹੀਂ ਹੋ ਸਕਦਾ। ਜਿਹੜੀ ਚੀਜ਼ ਨਹੀਂ ਹੋ ਸਕਦੀ ਅਸੀਂ ਤੁਹਾਡੇ ਮੂੰਹ ਤੇ ਕਹਿੰਦੇ ਨਹੀਂ ਹੋ ਸਕਦੀ, ਲੇਕਿਨ ਫਿਰ ਵੀ ਦੁਨੀਆ ਜਿਹੜੀ ਆ ਉਹ ਨਿੱਕੀ ਟ੍ਰੇਨਿੰਗ ਜੀ ਲੈ ਕੇ ਮਾੜਾ ਜਿਹਾ ਲੈ ਕੇ ਬਸ ਤੁਰੇ ਆ, ਆਪਣਾ ਹਰ ਇੱਕ ਬੰਦਾ ਆਪਣਾ ਕੰਮ ਕਰਨ। ਔਰ ਮੈਂ ਚਾਹੁੰਦਾ ਹਰ ਇੱਕ ਬੰਦਾ ਆਪਣਾ ਕੰਮ ਕਰੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਨਾਂ ਟ੍ਰੇਨਿੰਗ ਤੋਂ ਬਿਨਾਂ ਸਮਝ ਤੋਂ ਇਹ ਕੰਮ ਕਰੋ। ਔਰ ਜ਼ਿਆਦਾ ਜਿਹੜੀ ਇਸ ਵੇਲੇ ਟਰੱਕਿੰਗ ਦੇ ਵਿੱਚ ਪ੍ਰੋਬਲਮ ਆ ਉਹ ਅਣਜਾਣਤਾ ਦੀ ਆ, ਜ਼ਿਆਦਾ ਨਾ ਪਤਾ ਹੋਣਾ ਕਿ ਉੱਥੇ ਇਹ ਆ ਕਿ ਟਰੱਕ ਚੱਲਦਾ ਹੀ ਰੱਖੋ, ਬਸ ਚੱਲਦਾ ਰੱਖੋ, ਬਸ ਟਰੱਕ ਤੁਰਨਾ ਚਾਹੀਦਾ, ਉਹ 'ਚ ਬਚਦਾ ਨਹੀਂ ਬਚਦਾ ਉਹ ਬਾਅਦ ਦੀ ਗੱਲ। ਜੀ ਬਿਲਕੁਲ, ਧੰਨਵਾਦ ਜੀ। ਆਮ ਲੋਕਾਂ ਦਾ ਕਹਿਣਾ ਇਹ ਆ ਵੀ ਭਾਈ ਗੇੜਾ ਤੇ ਲੱਗਦਾ ਨਾ, ਉਹ ਤੇਰੇ ਗੇੜੇ ਨਾਲ ਦੂਜਿਆਂ 10 ਦਾ ਗੇੜੇ ਦਾ ਬੇੜਾ ਗਰਕ ਹੋਣ ਡਿਆ। ਉਹ ਆਪਣੇ ਗੇੜੇ 'ਚ ਵੀ ਕਿਹੜਾ ਕੁਝ ਕਮਾਉਣ ਡਿਆ ਫਿਰ ਨਾ ਜੀ, ਬਿਲਕੁਲ ਨਹੀਂ। ਤੁਸੀਂ ਆਪ ਸੋਚੋ ਵੀ ਜੇ ਇੱਕ ਦਾ 50 ਸੈਂਟ 55 ਸੈਂਟ 70 ਸੈਂਟ ਨੂੰ ਲੋਡ ਲੈ ਕੇ ਜਾਂਦੇ, ਵਜਨ ਕੋਣ ਦਿਹਾੜੀ ਵਜਣ ਡਈ ਬੰਦੇ ਦੀ, ਆਪਣੀ ਡਰਾਈਵਿੰਗ ਨਹੀਂ ਵਜਣ ਡਈ। ਜੀ ਟਰੱਕ ਦੀ ਮੇਨਟੇਨੈਂਸ ਬੰਦਾ ਕਿੱਥੋਂ ਕੱਢੂਗਾ? ਉਹ ਤਾਂ ਸਭ ਕੁਝ ਮਹਿੰਗਾ ਹੋ ਜਾਂਦਾ। ਮੈਂ ਤਾਂ ਇਹ ਕਹਿਣਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਟਰੱਕਰ ਆ ਨਾ, ਜਿਹੜਾ ਓਨਰ ਆਪਰੇਟਰ ਆ, ਉਹ ਪ੍ਰੋਫਿਟ ਨੂੰ ਛੱਡੋ, ਆਪਣੀ ਤਨਖਾਹ ਦਾ 40% ਹਿੱਸਾ ਜਿਹੜਾ ਨਾ ਉਹ ਟਰੱਕ ਦੀ ਮੇਨਟੇਨੈਂਸ 'ਚ ਪਾਉਂਦਾ, ਪੱਲੇ ਹੀ ਪਾ ਰਿਹਾ। ਬਿਲਕੁਲ ਜੀ, ਉਹਨੂੰ ਆਪਣੀ ਤਨਖਾਹ ਨਹੀਂ ਪੂਰੀ ਬਚ ਰਹੀ। ਜੀ ਸੁਖਦੇਵ। ਹੈਲੋ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਉਹ ਪੁੱਛਣਾ ਸੀਗਾ ਰਮਨ ਜੀ ਨੂੰ, ਸਪੀਡਿੰਗ ਦੀ ਟਿਕਟ ਬਾਰੇ ਪੁੱਛਣਾ ਸੀ। ਟਰੱਕ 'ਚ ਮਿਲੀ ਸੀ ਮੈਨੂੰ ਕੈਲੀਫੋਰਨੀਆ I-40 ਤੇ। ਠੀਕ ਹੈ ਜੀ। ਹਾਂਜੀ ਭਾਜੀ, ਇਨਫਰੈਕਸ਼ਨ ਵਿੱਚ ਭਾਜੀ ਤੁਸੀਂ ਆਫ ਏਅਰ ਸਾਨੂੰ ਕਾਲ ਕਰ ਸਕਦੇ ਹੋ। ਸਾਡੇ ਕੋਲ ਨਾਪਟਾ ਦੇ ਥੱਲੇ ਪਲਾਨਸ ਹੈਗੀਆਂ ਜਿਹੜੀਆਂ ਕਿ ਟਿਕਟਸ ਫਾਈਟ ਕਰਦੇ ਹੈਗੇ, ਸੋ ਉਹਨਾਂ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਆ, ਤੇ ਜੇ ਤੁਹਾਨੂੰ ਟਿਕਟ ਮਿਲੀ ਹੈਗੀ ਆ ਤਾਂ ਉਹਦੇ ਥਰੂ ਫਾਈਟ ਕਰ ਸਕਦੇ ਆ। ਹੋਰ ਤਾਂ ਉਹਦਾ ਜਾਂ ਤੁਸੀਂ ਕੋਡ ਜਾ ਸਕਦੇ ਆ ਉਹਦੇ 'ਚ। ਮੈਂ ਦੱਸਣਾ ਚਾਹ ਰਿਹਾ ਸੀ ਕਿ ਮੈਂ TVC ਲਿੱਤੀ ਸੀਗੀ, ਮੇਰੀ ਅਕਤੂਬਰ 'ਚ ਮਿਲੀ ਸੀ, 25 ਮਾਰਚ ਦੀ ਫਾਈਨਲ ਹੈ ਭਾਜੀ ਇਹਦੇ 'ਚ ਉਹਨਾਂ ਨੇ। ਹਾਂਜੀ, TVC 25 ਮਾਰਚ ਦੀ ਫਾਈਨਲ ਹੈ ਭਾਜੀ। TVC ਭਾਜੀ। ਅੱਛਾ, ਹਾਂਜੀ ਭਾਜੀ, ਉਹ ਲਿੱਤੀ ਹੋਈ ਸੀਗੀ, ਉਹਦੇ 'ਚ ਅਟੋਨ ਨਹੀਂ ਕੀਤਾ ਹੋਇਆ। PVC ਕੀ ਹੁੰਦੀ ਹੈ ਜੀ? ਉਹ ਆਪਣੀ ਟਿਕਟ ਫਾਈਟਿੰਗ ਵਾਲੀ ਹੁੰਦੀ ਹੈ। ਓਕੇ, ਠੀਕ ਹੈ ਜੀ। ਹਾਂਜੀ ਓਕੇ, ਇਹ ਤੁਹਾਨੂੰ ਉਹਨਾਂ ਨੇ ਮਿਸਡਮੀਨਰ ਸੀਗੀ ਇਹ ਤੁਹਾਡੀ ਟਿਕਟ? ਤੁਸੀਂ ਕਹਿ ਕੀ ਰਹੇ ਹੋ? ਇਨਫਰੈਕਸ਼ਨ ਸੋ ਤੁਹਾਡਾ ਕੁਐਸਚਨ ਕੀ ਸੀਗਾ ਇਹਦੇ ਵਿੱਚ? ਕ੍ਰਾਈਮ ਵਿੱਚ ਤਾਂ ਨਹੀਂ ਜਾਂਦੀ ਦਿੱਕਤ? ਇਨਫਰੈਕਸ਼ਨ ਨਹੀਂ, ਆਈ ਥਿੰਕ ਇਨਫਰੈਕਸ਼ਨ ਫੈਲਨੀ ਨਹੀਂ ਹੈ, ਮਿਸਡਮੀਨਰ ਤਾਂ ਨਹੀਂ ਹੁੰਦਾ ਇਹ ਵਾਲਾ। ਨਹੀਂ, ਮੇਰੇ ਖਿਆਲ ਨਹੀਂ ਗਾ, ਪਰ ਤੁਸੀਂ ਜੇ ਤੁਹਾਡੀ ਉਹ ਆਲਰੇਡੀ ਕਲੀਅਰ ਹੋ ਚੁੱਕੀ ਹੈ ਤਾਂ ਦੈਨ ਆਈ ਡੋਨਟ ਥਿੰਕ ਸੋ ਕਿ ਉਹਦਾ ਕੋਈ ਇਸ਼ੂ ਹੋਊਗਾ। ਹਾਂਜੀ, ਓਕੇ। ਇੱਕ ਛੋਟਾ ਕੁਐਸਚਨ ਹੋਰ ਹੈ ਜੀ, ਜਿੱਦਾਂ ਵਰਕ ਪਰਮਿਟ ਦੇ ਭਾਜੀ, ਮੈਂ ਟਰੱਕ ਡਰਾਈਵਰ ਹੀ ਆ, ਤੇ ਮੇਰਾ ਵਰਕ ਪਰਮਿਟ ਰਿਨਿਊਅਲ ਕੀਤਾ ਹੋਇਆ ਬਟ ਆਇਆ ਨਹੀਂ ਹੈਗਾ ਇਸ ਵਾਰੀ ਮੇਰੇ ਕੋਲ। ਹੋਵੇ ਆਪਣਾ ਐਕਸਟੈਂਸ਼ਨ ਦੀ ਲੈਟਰ ਹੋਊਗੀ ਨਾ? ਹਾਂਜੀ ਭਾਜੀ, ਉਹ ਚਲਾ ਸਕਦੇ ਆ ਉਹਦੇ ਤੇ, ਦਿੱਕਤ ਨਹੀਂ? ਉਹ ਜੇ ਦੇਖੋ, ਜੇ ਤੁਹਾਡਾ ਲਾਇਸੈਂਸ ਵੈਲਿਡ ਹੈਗਾ ਤੁਸੀਂ ਫਿਰ ਉਦੋਂ ਤਾਂ ਚਲਾ ਸਕਦੇ ਆ, ਤੇ ਵਰਕ ਪਰਮਿਟ ਜੇ ਤੁਹਾਡਾ ਐਕਸਟੈਂਸ਼ਨ ਆਈ ਹੋਈ ਆ ਤਾਂ ਇਵੈਂਚੁਅਲੀ ਤੁਹਾਨੂੰ ਮਿਲ ਹੀ ਜਾਊਗਾ, ਪਹੁੰਚ ਹੀ ਜਾਊਗਾ ਤੁਹਾਡੇ ਤੱਕ। ਓਕੇ, ਐਕਸਟੈਂਸ਼ਨ ਵਾਲਾ ਲੈਟਰ ਠੀਕ ਆ, ਪਰ ਫਿਰ ਵੀ ਆਪਾਂ ਸ਼ਨੀਚਰਵਾਰ ਨੂੰ ਅਟਾਰਨੀ ਜੇ ਤੇ ਕੀ ਆਣਾ ਉਹਨਾਂ ਨੂੰ ਕਨਫਰਮ ਕਰ ਲਾਂਗੇ ਇੱਕ ਵਾਰੀ ਜੀ। ਬਿਲਕੁਲ। ਆਪਣੇ ਅਗਲੇ ਕਾਲਰ ਨੇ ਢਿੱਲੋਂ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪੰਜਾਬੀ USA ਰੇਡੀਓ ਨੂੰ ਬਹੁਤ ਬਹੁਤ ਧੰਨਵਾਦ। ਰਮਨ, ਪ੍ਰਜੋਤ, ਅਮਨ, ਜਿਹੜੀਆਂ ਗੱਲਾਂ ਜੀ ਤੁਸੀਂ ਦੱਸਦੇ ਆ ਉਹ ਸੱਚੀਆਂ ਕਰਦੇ ਆ, ਕਾਨੂੰਨ ਦੇ ਮੁਤਾਬਕ ਕਰਦੇ ਆ। ਕਈ ਵਾਰ ਮੈਂ ਹਰੇਕ ਵਾਰ ਤੁਹਾਡਾ ਪ੍ਰੋਗਰਾਮ ਸੁਣਦਾ, ਆ ਬੰਦਾ ਹੁਣੇ ਗਿਆ ਬੇੜਾ ਗਰਕ ਆ, ਇੱਕ ਬੰਦੇ ਦਾ ਇੱਕ ਟਰੱਕ ਆ, ਉਹ ਕਿੰਨਾ ਚਿਰ ਵੇਟ ਕਰੂਗਾ? ਇੱਕ ਪਾਸਿਓਂ ਨਾ ਲੋਡ ਪੈਸੇ ਬਣੂਗੇ, ਦੂਜੇ ਪਾਸਿਓਂ ਬਣੂਗੇ। ਉਹ ਆਪਣਾ ਟਰੱਕ ਤੇ ਟਰੇਲਰ ਖਰੀਦ ਲਿਆ, ਉਹ ਘਰ ਦੇ ਖਰਚੇ ਕਿੱਦਾਂ ਚਲਾਊਗਾ? ਕੁਛ ਸੋਚ ਕੇ ਬੋਲਿਆ ਕਰੋ ਨਾ, ਤੁਸੀਂ ਪੈਸੇ ਤਾਂ ਵਧਾਈ ਜਾਂਦੇ ਆ। ਜਿਸ ਵੇਲੇ ਉਹ ਬਿਮਾਰੀ ਦੇ ਵਿੱਚ ਪੈਸੇ ਵਧੇ ਸੀ, ਉਸ ਵੇਲੇ ਕਿਸੇ ਨੇ ਕਿਹਾ ਵੀ ਵੱਧਦੇ ਆ ਪੈਸੇ। ਇੱਕ ਬੰਦੇ ਦਾ ਇੱਕ ਟਰੱਕ ਆ, ਉਹਨੂੰ ਲੋਡ ਨਹੀਂ ਮਿਲਦਾ, ਹਫ਼ਤਾ 2 ਹਫ਼ਤੇ 3 ਹਫ਼ਤੇ ਵੇਟ ਕਰੂਗਾ। ਕਿੱਦਾਂ ਟਰੱਕ ਟ੍ਰੇਲਰ ਦੀਆਂ ਪੇਮੈਂਟਾਂ ਦੇਣੀਆਂ, ਕਿੱਦਾਂ ਘਰ ਦੇ ਖਰਚੇ ਚਲਾਉਣੇ ਆ? ਇਹ ਸਾਨੂੰ ਬੇੜਾ ਗਰਕ ਦੱਸਦੇ ਆ ਜਿਹੜੇ ਅਜੇ 5-7 ਸਾਲਾਂ ਤੇ ਆਏ ਹੋ। ਸਾਨੂੰ 45 ਸਾਲ ਹੋ ਗਏ ਇੱਥੇ ਆਇਆ ਨੂੰ, ਸਭ ਕੁਝ ਦੇਖਿਆ। ਇਹ ਕਾਨੂੰਨ ਤਾਂ ਅੱਗੇ ਹੀ ਸੀ, ਡਿਵੋਰਸ ਦਾ ਕਾਨੂੰਨ ਵੀ ਅੱਗੇ ਹੀ ਸੀਗਾ,
ਆਹ ਟਿਕਟਾਂ ਦੇ ਕਾਨੂੰਨ ਵੀ ਅੱਗੇ ਸੀਗੇ ਪਰ ਉਹ ਪੂਰੇ ਲਾਗੂ ਨਹੀਂ ਸੀ। ਕਿੱਦਾਂ 4 ਬੰਦੇ ਸਾਡੇ ਮਾਰੇ ਗਏ, ਕੀ ਹੋਇਆ? ਇੱਕ ਬੰਦੇ ਨੂੰ ਛੱਡਦਾ, ਮੈਂ ਤੁਹਾਡੇ ਰੇਡੀਓ ਤੇ ਖਬਰਾਂ ਸੁਣੀਆਂ, ਇੱਕ ਬੰਦੇ ਨੂੰ ਛੱਡਦਾ, ਕਿਉਂ ਛੱਡਿਆ? ਉਹਦੀ ਬਦੌਲਤ ਦੀ ਖਾਤਰ ਉਹ 4 ਬੰਦੇ ਗਏ ਆ, ਜੇ ਇੱਕ ਹੁੰਦਾ 4 ਨਹੀਂ ਮਰਨੇ ਸੀ। ਬੜਾ ਦੁੱਖ ਹੁੰਦਾ ਹੈ, ਕਈ ਕਾਲਰ ਏਦਾਂ ਦੇ ਆ ਕੇ ਜਿਹੜਾ ਨਾ ਰੌਲਾ ਪਾਉਂਦੇ ਆ, ਬਹੁਤ ਦੁੱਖ ਹੁੰਦਾ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਫਤਿਹ ਜੀ। ਠੀਕ ਹੈ ਜੀ ਅਭੀ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਜਿਹੜੀ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂ, ਹੁਣ ਆਪਣੇ ਸਰੋਤੇ ਹੁਣੇ ਗੱਲ ਕਰਕੇ ਗਏ ਹੈਗੇ ਤਾਂ ਆਪਣੇ ਨਾਲ ਜਾਇਜ਼ ਹੀ ਆ, ਪਰ ਗੱਲ ਇਹ ਆ ਵੀ ਸਾਨੂੰ ਹੁਣ ਆਪਣੇ ਨਾਲ ਕੋਆਪਰੇਟ ਕਰਨ ਦਾ ਬਹੁਤ ਹੈਗਾ ਵੀ ਠੀਕ ਆ। ਆਪਣੇ ਸਾਰੇ ਜਿੰਨੇ ਵੀ ਹੈਗੇ ਨਾ ਭਰਾ, ਸਾਰਿਆਂ ਨੂੰ ਆਪਣੇ ਨਾਲ ਰਲ ਮਿਲ ਕੇ ਚੱਲਣ ਦੀ ਲੋੜ ਆ। ਵੀ ਦੇਖੋ, ਇੱਕ ਕਈ ਬੰਦੇ ਗਲਤੀ ਕਰਦੇ ਆ, ਪਰੇਸ਼ਾਨੀ ਦੂਜੇ, ਇੱਕ ਬੰਦੇ ਨੂੰ ਫਾਇਦਾ ਹੋਣ ਡਿਆ ਉਹਦੇ ਹਿਸਾਬ ਨਾਲ ਜਿੰਨੀ ਉਹਦੀ ਸੋਚ ਆ ਸਮਝ ਆ, ਘੱਟ ਪੈਸੇ ਨਾਲ ਚੱਕਦਾ ਲੋਡ, ਪਰ ਦੂਜੇ ਪਾਸੇ ਨੁਕਸਾਨ ਕਰਨ ਡਿਆ, ਫਿਰ ਉਹਨੂੰ ਮਜਬੂਰ ਕਰਨ ਡਿਆ ਵੀ ਮੈਂ ਵੇਟ ਕਰਾਂ, ਜਾਂ ਵੇਟ ਕਰਦਾ ਮੈਂ ਲੋਡ ਦੀ ਪ੍ਰਾਈਸ ਵੱਧ ਗਏ, ਜਾਂ ਬਰੋਕਰ ਨਾਲ ਮੈਂ ਨੈਗੋਸ਼ੀਏਟ ਕਰੂੰਗਾ ਵੀ ਰੇਟ ਜ਼ਿਆਦਾ ਲੈ ਕੇ ਜਾਊਂਗਾ, ਪਰ ਉਹਦੀ ਪੇਸ਼ ਨਹੀਂ ਚੱਲਦੀ। ਹਰ ਇੱਕ ਬੰਦਾ ਨਾ ਮਤਲਬ ਹੁਣ ਸਾਰੇ ਜਿਹੜੇ ਗਰੁੱਪ ਵਿੱਚ ਅਸੀਂ ਜਾਂਦੇ ਹਾਂ ਉਹ ਆਪਣੇ ਨਾਲ ਇੱਦਾਂ ਲੱਗਦਾ ਤਾਂ ਆਪਣੇ ਨਾਲ ਸੱਚਾ ਹੁੰਦਾ ਆ, ਪਰ ਗੱਲ ਇੱਥੇ ਇਹੀ ਮੁੱਕ ਜਾਂਦੀ ਆ ਵੀ ਕੋਆਪਰੇਟ ਕਰਨ ਦੀ ਜ਼ਰੂਰਤ ਹੁੰਦੀ ਆ। ਪਹਿਲਾਂ ਤਾਂ ਇਹ ਹੈਗਾ ਵੀ ਜਿਹੜੇ ਡਿਸਪੈਚਰ ਹੈਗੇ ਨਾ ਆਪਣੇ, ਪਹਿਲਾਂ ਡਿਸਪੈਚ ਚੱਲਦੀ ਹੁੰਦੀ ਸੀਗੀ, ਬਹੁਤਿਆਂ ਬੰਦਿਆਂ ਨੂੰ ਨੌਲੇਜ ਨਹੀਂ ਸੀ ਲੋਡ ਕਿੰਨਾ ਬੁੱਕ ਕਰਨੇ ਆ। ਡਿਸਪੈਚਰ ਕੋਲੋਂ ਅਸੀਂ ਲੋਡ ਲੈਣਾ, ਉਹਨੇ ਆਪਣੇ ਪੈਸੇ ਘੱਟ ਲੈਣੇ, ਠੀਕ ਹੈ ਜੀ। ਹੌਲੀ ਲਾਲਚ ਵੱਧ ਗਿਆ, ਜਿੱਦਾਂ ਇਹਨਾਂ ਦੇ ਦਿਮਾਗ ਦੇ ਵਿੱਚ ਫਤੂਰ ਵੱਧ ਗਿਆ ਵੀ ਹਾਂ ਵੀ ਅਸੀਂ ਵੀ ਪੈਸੇ ਹੋਰ ਠੱਗ ਲਈਏ। ਕਿਹੜਾ ਕੋਈ ਦੇਖਦਾ ਵੀ ਕਿੰਨੇ ਦਾ ਲੋਡ ਆ ਕਿੰਨੇ ਦਾ ਨਹੀਂ ਲਿਆ, ਠੀਕ ਹੈ ਨਾ। ਉਹ ਲੋਡ ਲੈ ਕੇ ਉਹਦੇ ਵਿੱਚ ਕੁੰਡੀ, ਜਿਹਨੂੰ ਪੰਜਾਬੀ ਸੀ ਕੁੰਡੀ ਕਰ ਲੈਣੇ, ਜਾਂ ਚੋਰੀ ਕਰ ਲੈਣਾ ਕਿਸੇ ਦਾ ਹੱਕ, ਜਾਂ ਪੈਸਾ ਮਾਰ ਲੈਣਾ। ਫਿਰ ਲੋਕਾਂ ਨੂੰ ਉਹਨਾਂ ਨੇ ਮਜਬੂਰ ਕੀਤਾ, ਬਰੋਕਰਾਂ ਨੂੰ, ਡਿਸਪੈਚਰਾਂ ਨੇ, ਆਮ ਕੈਰੀਅਰ ਨੂੰ ਜਾਂ ਟਰੱਕਾਂ ਵਾਲਿਆਂ ਨੂੰ, ਅਸੀਂ ਆਪਣੀ ਡਿਸਪੈਚ ਕਰੀਏ। ਹੁਣ ਜੇ ਬਲੋ 100 ਵਿੱਚੋਂ 100% ਬੰਦਾ ਜਿਹੜਾ ਹੈਗਾ ਉਹਦੇ ਵਿੱਚੋਂ 70-80 ਗਏ ਵੀ ਆ, ਉਹਨਾਂ ਵਿੱਚੋਂ ਵੀ 80% ਬੰਦੇ ਜਿਹੜੇ ਇੱਦਾਂ ਦੇ ਆ ਜਿਨ੍ਹਾਂ ਨੂੰ ਡਿਸਪੈਚ ਕਰਨ ਦੀ ਤਰੀਕਾ, ਟੈਕਨੀਕ ਜਾਂ ਕਹ ਲਓ ਵੀ ਗੁਣ ਜਾਂ ਹੁਨਰ ਨਹੀਂ ਹੈਗਾ, ਠੀਕ ਆ। 10-15% ਕਾਮਯਾਬ ਹੋ ਜਾਂਦੇ ਆ। ਉਹਨਾਂ ਹੀ ਹੁੰਦਾ ਜਾ ਕੇ ਉਹਨਾਂ ਮਾਰਕੀਟ ਬਾਕੀ ਸਾਰੀ ਖਰਾਬ ਹੋ ਜਾਂਦੀ ਆ। ਨੈਗੋਸ਼ੀਏਸ਼ਨ ਸਕਿੱਲ ਜਿਹੜੀਆਂ, ਜਾਂ ਉਹਨਾਂ ਕੋਲ ਪੂਰਾ ਨੌਲੇਜ ਨਾ ਹੋਣ ਕਰਕੇ ਉਹ ਕਹਿੰਦੇ ਓਕੇ ਸੈਂਡ ਮੀ ਓਵਰ, ਸੈਂਡ ਮੀ ਜਾ ਕਰਕੇ ਅੰਗਰੇਜ਼ੀ ਦੇ ਨਾਲ ਜਿੰਨੀ ਆਉਂਦੀ ਜਿੰਨੀ ਨਹੀਂ ਆਉਂਦੀ, ਚਲੋ ਠੀਕ ਆ ਕਰਕੇ ਆਪਣਾ ਸਾਰਾ ਸਿਸਟਮ ਜਿਹੜਾ ਉਹ ਖਰਾਬ ਹੋ ਜਾਂਦਾ। ਸੋ ਮਾਰਕੀਟ ਮੈਂ ਡਿਸਪੈਚਰਾਂ ਨੂੰ ਵੀ ਮੇਰੀ ਰਿਕੁਐਸਟ ਆ ਵੀ ਤੁਸੀਂ ਆਪਣਾ ਬਿਜ਼ਨਸ ਆਪ ਹੀ ਖਰਾਬ ਕਰਦੀ, ਜਿੰਨਾ ਪੈਸਾ ਅਗਲੇ ਦਾ ਬਣਦਾ ਉਹਨਾਂ ਤੁਹਾਡੇ ਕੋਲ, ਤੁਸੀਂ ਇਹ ਵੀ ਦੇਖੋ ਨਾ ਤੁਹਾਡੇ ਕੋਲ ਬੰਦੇ ਹੁਣ ਛੱਡ ਕੇ ਜਾ ਗਏ ਆ, ਉਹ ਹੀ ਬੰਦੇ ਸਾਰੇ ਤੁਹਾਡੇ ਕੋਲ ਹੋਣੇ ਸੀ। ਜੇ ਜਾਇਜ਼ ਤਰੀਕੇ ਨਾਲ ਤੁਸੀਂ ਪੈਸੇ ਦਿੰਦੇ ਉਹ ਤੁਹਾਡੇ ਨਾਲ ਅਟੈਚ ਹੋ ਕੇ ਰਹਿੰਦੇ, ਠੀਕ ਆ। ਉਹਦੇ ਨਾਲ ਕੀ ਹੁੰਦਾ, ਮਾਰਕੀਟ ਖਰਾਬ ਹੋਈ ਜੋ ਵੀ ਹੈਗਾ। ਬਾਕੀ ਦੂਸਰੇ ਨੰਬਰ ਤੇ ਇਹ ਹੈਗਾ ਵੀ ਜਿਹੜੇ ਬੰਦੇ, ਚਲੋ ਠੀਕ ਆ, ਹਰ ਇੱਕ ਬੰਦਾ ਇੱਥੇ ਪੈਸੇ ਕਮਾਉਣਾ। ਮੈਂ ਹੁਣ ਕਹਾਂ ਮੈਂ ਕੋਈ ਪੁਰਾਣਾ ਰਹਿਣਾ ਹੈਗਾ ਤਾਂ ਵੀ ਨਵਾਂ ਬੰਦਾ ਆਇਆ ਹੈਗਾ ਵੀ ਉਹਨੂੰ ਕਹਾਂ ਵੀ ਮੈਂ ਮੈਨੂੰ ਪਸੰਦ ਨਾ ਕਰਾਂ, ਵੀ ਆਪਣਾ ਗੱਲ ਜੇ ਤਾਂ ਦੇਖਿਆ ਜਾਵੇ ਹਰ ਇੱਕ ਬੰਦਾ ਆਪਣਾ ਜਿਹੜੀ ਮਜਬੂਰੀ ਤੁਹਾਡੀ ਸੀ, ਜਿਸ ਪਰਪਸ ਲਈ ਤੁਸੀਂ ਆਏ ਨਾ, ਉਸ ਪਰਪਸ ਲਈ ਬਾਕੀ ਵੀ ਆਉਂਦੇ ਆ, ਠੀਕ ਨਹੀਂ ਗੱਲ। ਪਰ ਗੱਲ ਇੱਥੇ ਇਹ ਆਉਂਦੀ ਆ ਵੀ ਆਪਸ ਵਿੱਚ ਰਲ ਕੇ ਰਹੋ, ਠੀਕ ਆ। ਬੰਦਾ ਨਵਾਂ ਆਇਆ ਉਹਨੂੰ ਨਹੀਂ ਪਤਾ ਵੀ ਭਾਈ ਜੇ ਕੋਈ ਤੁਹਾਡੇ ਕੰਟੈਕਟ ਦੇ ਵਿੱਚ ਆਉਂਦਾ ਉਹਨੂੰ ਦੱਸੋ ਯਾਰ ਜੇ ਤੁਸੀਂ ਘੱਟ ਪੈਸੇ ਚੱਕਦੇ ਬਾਕੀ ਖਰਾਬ ਹੁੰਦੇ ਤਾਂ ਤੁਹਾਡੇ ਕੋਲ, ਤਾਂ ਜੇ ਤੇਰੇ 500-700 ਡਾਲਰ ਜਾਂ 2000 ਵਾਧੂ ਬਣ ਜਾਂਦਾ ਉਹ ਤੇਰਾ ਵੀ ਬਣਦਾ ਜੇ ਅਗਲੇ ਦਾ ਬੰਦਾ ਵੀ। ਨੁਕਸਾਨ ਨਾ ਕਰੋ ਇੱਕ ਦੂਜੇ ਦਾ, ਰਲ ਮਿਲ ਕੇ ਥੋੜਾ ਇੱਕ ਸਾਂਝਾ ਪਲੇਟਫਾਰਮ ਤੇ ਰਹੋ, ਆਪਣੇ ਆਪ ਨੂੰ ਸਲਾਹ ਚੱਲੋ, ਗਾਈਡ ਕਰੋ। ਨਹੀਂ ਪਤਾ ਲੱਗਦਾ ਕਿ ਨਵੇਂ ਬੰਦੇ ਨੂੰ ਉਹਨੂੰ ਦੱਸ ਦਿਓ ਤੁਸੀਂ ਭਾਈ ਤੁਸੀਂ ਘੱਟ ਪੈਸੇ ਚੱਕਦੇ ਜਾਂ ਕਿੱਦਾਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਵੀ ਤੁਸੀਂ ਕੋਆਪਰੇਟ ਕਰਕੇ ਆਪਣਾ ਪਿਆਰ ਦੇ ਨਾਲ ਰਲ ਮਿਲ ਕੇ ਚੱਲਣ ਦੀ ਲੋੜ ਹੈ, ਚਾਹੇ ਕੋਈ ਪੁਰਾਣਾ ਆਇਆ ਚਾਹੇ ਨਵਾਂ ਆ, ਸਾਰਿਆਂ ਵਿੱਚ ਸਾਂਝ ਹੋਣੀ ਚਾਹੀਦੀ ਆ। ਤੇ ਲਾਸਟ ਵਿੱਚ ਭਾਜੀ ਇੱਕ ਮੈਂ ਇਹ ਪੁਆਇੰਟ ਮੈਂ ਕਹਿ ਕੇ ਜਾਣਾ ਚਾਹੁੰਦਾ ਵੀ ਜਿੱਦਾਂ ਨਾ ਕਈ ਆਪਣੇ ਦਾ ਇਮੀਗ੍ਰੇਸ਼ਨ ਦੀਆਂ ਖਬਰਾਂ ਆਉਣ ਡੀਆਂ ਨਾ, ਤੁਸੀਂ ਵੈਸੇ ਕਹਿ ਹੀ ਦਿੱਤਾ ਵੀ ਆਪਣੇ ਸਹੀ ਤਰੀਕੇ ਨਾਲ, ਮੈਂ ਟਰੱਕ ਵਾਲਿਆਂ ਨੂੰ ਵੀ ਕਹੂੰਗਾ ਵੀ ਕਾਨੂੰਨ ਦੇ ਹਿਸਾਬ ਨਾਲ ਚੱਲੋ, ਕੋਈ ਲਾਗ ਬੁੱਕ ਕੋਈ ਕੁਛ ਜਾਂ ਕਿੱਦਾਂ ਹੋਰ ਕੋਈ ਹੇਰਾਫੇਰੀ ਕਰਦੇ ਆ ਇਹ ਕਰੋ ਨਾ, ਕਿਉਂਕਿ ਉਹਨਾਂ ਨੇ ਕੋਈ ਵੀ ਈਵਨ ਕੋਈ ਸਿਟੀਜ਼ਨ ਵੀ ਹੈਗਾ ਨਾ, ਕੋਈ ਕਈ ਬੰਦੇ ਮੇਰੇ ਨਾਲ ਕਰ ਦਿੰਦੇ ਆਰਗੂ ਵੀ ਮੈਂ ਤਾਂ ਸਿਟੀਜ਼ਨ ਮੇਰਾ ਇਹਨਾਂ ਨੇ ਹੀ ਕਰ ਲੈਣਾ, ਬਟ ਸਮ ਟਾਈਮ ਉਹਨਾਂ ਕੋਲ ਇਦਾਂ ਦੀ ਉਹਨਾਂ ਕੋਲ ਅਥਾਰਟੀ ਆ, ਸਮ ਟਾਈਮ ਨਹੀਂ ਹੈ ਜੀ, ਬਿਲਕੁਲ ਅਥਾਰਟੀ ਆ। ਜਿਹੜਾ ਨੈਚੁਰਲਾਈਜ਼ਡ ਸਿਟੀਜ਼ਨ ਆ ਉਹਦੀ ਜਦੋਂ ਮਰਜ਼ੀ ਵਾਪਸ ਲਈ ਜਾ ਸਕਦੀ ਆ। ਹਾਂਜੀ, ਉਹ ਕੈਂਸਲ ਕਰਕੇ ਤਾਂ ਤੁਹਾਨੂੰ ਝੋਲਾ ਦਾ ਚਕਾ ਕੇ ਤਾਂ ਤੁਹਾਨੂੰ ਭੇਜ ਸਕਦੇ ਆ, ਕਿਉਂਕਿ ਤੁਹਾਨੂੰ ਕਹਿੰਦੇ ਆ ਤੁਸੀਂ ਸਹੁੰ ਚੁੱਕੀ ਆ ਵੀ ਕਾਨੂੰਨ ਦੇ ਹਿਸਾਬ ਨਾਲ ਰਹਿਣਾ, ਤੇ ਕਾਨੂੰਨ ਤੁਸੀਂ ਤੋੜਦੇ ਆ ਤਾਂ ਵੀ ਉਹਨਾਂ ਨੂੰ ਤੁਸੀਂ ਇੱਥੇ ਅਭੀ ਜੀ ਦੱਸਦੇ ਜਾਈਏ, ਹੁਣ ਕੋਇਨਸੀਡੈਂਟਲੀ ਕਹਿ ਲਓ ਜਾਂ ਮਾੜੀ ਕਿਸਮਤ ਨੂੰ ਕਹਿ ਲਓ, ਇੱਕ ਬੰਦੇ ਨੇ ਝੂਠੇ ਨਾਵਾਂ ਦੇ ਨਾਲ ਕੇਸ-ਕੂਸ ਕਰਕੇ ਕੀਤਾ ਸੀ ਤੇ ਨਿਊ ਜਰਸੀ ਤੋਂ ਆਪਣਾ ਪੰਜਾਬੀ ਹੋਈ ਸੀਗਾ ਤੇ ਉਹਦੀ ਡੀਨੈਚੁਰਲਾਈਜੇਸ਼ਨ ਕੀਤੀ ਸੀ। ਆ ਭੂਸ਼ਣ ਅਠਾਲੇ ਆ, ਉਹਨੇ ਅਜੇ ਸਹੁੰ ਨਹੀਂ ਚੱਕੀ, ਜਿਹਨੇ ਸਿੱਖਾਂ ਦੀ ਆਰਗੇਨਾਈਜੇਸ਼ਨ ਨੂੰ ਗਾਲਾਂ ਕੱਢੀਆਂ ਤੇ ਆਪਣੇ ਦੋਸ਼ ਮੰਨੇ, ਹੋ ਸਕਦਾ ਉਹ ਵੀ ਡਿਪੋਰਟ ਹੋਵੇ, ਉਹਦੀ ਵੀ ਵਾਪਸ ਜਿਹੜੀ ਉਹ ਲਈ ਜਾ ਸਕਦੀ ਆ। ਸੋ ਬਿਲਕੁਲ ਇਹ ਅਖਤਿਆਰ ਹੈਗਾ ਆ, ਇਹਨਾਂ ਦੇ ਕੋਲ ਅਖਤਿਆਰ ਹੈਗਾ। ਬਾਕੀ ਮੈਂ ਆਬੀ ਨੂੰ ਇੱਕ ਗੱਲ ਕਹੂੰਗਾ, ਆਬੀ ਇਹ ਕਲਯੁਗ ਚੱਲਦਾ, ਸਤਯੁਗ ਦੀਆਂ ਗੱਲਾਂ ਨਾ ਕਰਿਆ ਕਰ, ਇਹ ਨਹੀਂ ਬੰਦਾ, ਇਹ ਨਹੀਂ ਕਰ ਪਾਉਣੀਆਂ, ਆਪਾਂ ਐਵੇਂ ਆਪਣਾ ਟਾਈਮ ਨਹੀਂ ਖਰਾਬ ਕਰਨਾ। ਪਰ ਗੱਲ ਇਹ ਆ, ਮੌਕੇ ਦੀ ਗੱਲ ਇਹ ਆ ਕਿ ਜਦੋਂ ਨਵੇਂ ਬੰਦਿਆਂ ਨੂੰ, ਮੈਂ ਹੁਣ ਰੋਜ਼ ਦਿਹਾੜੀ ਡੀਲ ਕਰਦਾ ਹਾਂ, ਜਦੋਂ ਨਵੇਂ ਬੰਦੇ ਨੂੰ ਕਹੀਏ ਨਾ ਵੀ ਆਪਾਂ ਡਰਾਈਵਰ ਦੀ ਜੌਬ ਦੇ ਲਈ ਐਪਲੀਕੇਸ਼ਨ ਭਰਨੀ ਹੈ, ਕਹਿੰਦੇ ਉਹ ਕੀ ਹੁੰਦਾ ਆ, ਅਸੀਂ ਤੇ ਕਦੀ ਭਰੀ ਨਹੀਂ ਗੀ। ਅਸੀਂ ਜਦੋਂ ਕਿਸੇ ਨੂੰ ਦੱਸਦੇ ਆ ਨਾ ਨਵੇਂ ਬੰਦੇ ਨੂੰ,
ਤੇ ਭਰਾ ਮੇਰਿਆ ਨਵੇਂ ਬੰਦਿਆਂ ਦੇ ਵਿੱਚੋਂ 98% ਜਿਹੜੇ ਆ ਉਹ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ। ਉਹ ਕਹਿੰਦੇ ਆ ਸਾਨੂੰ ਤੁਹਾਡੇ ਨਾਲੋਂ ਜ਼ਿਆਦਾ ਪਤਾ ਆ, ਅਸੀਂ ਜ਼ਿਆਦਾ ਜਾਣਦੇ ਆ। ਇਹ ਸੱਚਾਈ ਆ ਅੱਜ ਦੀ। ਚਲੋ ਕੋਈ ਨਹੀਂ, ਬਾਕੀ ਕਰ ਭਲਾ ਹੋ ਭਲਾ। ਉਸ ਸਾਨੂੰ ਨਾ ਸਾਨੂੰ ਕਿਸੇ ਦੇਖੋ ਸਾਡੇ ਭਰਾ ਆ, ਅਸੀਂ ਵੀ ਆਏ ਆ ਇੱਥੇ, ਸਾਡੇ ਭਰਾ ਆ ਜਿਹੜੇ ਆਏ ਆ, ਅਸੀਂ ਜੀ ਆਇਆਂ ਨੂੰ। ਪਰ ਅਸੀਂ ਸਿਰਫ ਇਹ ਕਹਿੰਦੇ ਆ ਕਿ ਇੱਥੇ ਜਿੱਦਾਂ ਕਾਨੂੰਨ ਮੁਤਾਬਕ ਲੋਕੀ ਰਹਿੰਦੇ ਸੀ ਓਦਾਂ ਕਾਨੂੰਨ ਮੁਤਾਬਕ ਰਹੋ, ਓਦਾਂ ਕੰਮ ਕਰੋ, ਠੀਕ ਹੈ ਨਾ। ਸੋ ਇੱਥੇ ਜਿਹੜਾ ਇਸ ਵੇਲੇ ਜੋ ਹਾਲਾਤ ਆ ਉਹ ਆ ਕਿ ਕਾਨੂੰਨ ਤੋੜ ਕੇ ਜਲਦੀ ਕੁਇਕ ਰਿਚ ਹੋਣ ਵਾਲੇ ਜ਼ਿਆਦੇ ਆ ਜੀ। ਹੈਲੋ ਭਾਜੀ, ਅੱਧਾ ਮਿੰਟ ਦਵਾਂਗੇ ਜੀ? ਹਾਂਜੀ ਭਾਜੀ, ਮੈਂ ਇਹੀ ਕਹੂੰਗਾ ਪੰਜਾਬੀ ਰੇਡੀਓ ਨੂੰ ਲਾਸਟ ਵਿੱਚ। ਹੈਲੋ ਹਾਂਜੀ ਬੋਲੀ ਜਾਓ। ਸੌਰੀ, ਠੀਕ ਹੈ ਜੀ। ਮੈਂ ਇਹੀ ਕਹਿੰਦਾ ਵੀ ਦੇਖੋ ਭਾਜੀ, ਤੁਸੀਂ ਰਮਨ ਭਾਜੀ ਨੇ ਕਿਹਾ ਵੀ ਸਾਡੀ ਜੋ ਗੱਲਾਂ ਕਰਦਾ, ਭਾਜੀ ਆਪਾਂ ਪੋਜ਼ਿਟਿਵ ਵਾਲੇ ਬੰਦੇ ਆ ਤੇ ਇਹ ਰਹਿਣਾ ਸਾਡਾ ਜਿਹੜਾ ਮਤਲਬ ਝੰਡਾ ਇਹੀ ਵੜ ਕੇ ਰੱਖਣਾ, ਚਾਹੇ ਹਨੇਰੀ ਆਏ ਤੇ ਚਾਹੇ ਤੂਫਾਨ ਆਏ ਜਾਂ ਜੋ ਮਰਜ਼ੀ ਜੋ ਕਹਿੰਦਾ ਰਹੇ। ਪਰ ਠੀਕ ਨਹੀਂ ਗੱਲ, ਪਰ ਮੇਰੀ ਤੇ ਸੋਚ ਇਹ ਆ ਵੀ ਮੈਂ ਨਹੀਂ ਚਾਹੁੰਦਾ ਵੀ ਮੇਰਾ ਹੀ ਘਰ ਹੀ ਚੰਗਾ ਚੱਲੇ, ਠੀਕ ਹੈ ਨਾ। ਮੈਂ ਚਾਹੁੰਦਾ ਸਾਡੇ ਜਿਹੜੇ ਅੱਜ ਦੇ ਆਏ ਪੁਰਾਣੇ ਆਏ ਸਾਰੇ ਹੀ ਬਰਾਬਰ ਰਹੀਏ, ਤਰੱਕੀ ਕਰੀਏ, ਸੌਖੇ ਰਹੀਏ, ਸਾਡੇ ਮਨ 'ਚ ਟੈਨਸ਼ਨ ਨਾ ਹੋਵੇ ਕੋਈ ਵੀ। ਜਿਹੜੇ ਕੰਮਾਂ ਲਈ ਆਏ ਆ ਉੱਥੇ ਹੀ ਫੋਕਸ ਕਰੀਏ, ਨਾ ਕਿ ਕ੍ਰਾਈਮ ਵਾਲੇ ਪਾਸੇ ਗਲਤ ਪਾਸੇ ਜਾਈਏ। ਜੇ ਮੋਸਟਲੀ ਨੁਕਸਾਨ ਸਾਡਾ ਜਿਹੜਾ ਅਸੀਂ ਗਲਤ ਪਾਸੇ ਜਾਂਦੇ ਤਾਂ ਹੁੰਦਾ ਸਾਰਿਆਂ ਦਾ। ਜੇ ਸਹੀ ਚੱਲਦੇ ਨਾ ਸਾਰੇ ਹੀ ਹੋਸ਼ਾ, ਚਾਹੇ ਪੁਰਾਣਾ ਆ ਉਹਦੇ ਪੈਸੇ ਜਿਹੜੇ ਕਹਿੰਦਾ ਨਾ ਅਸੀਂ ਕੱਚੇ ਵੀ ਆਇਆ, ਕਹਿੰਦੇ ਅਸੀਂ 10 ਸਾਲਾਂ 'ਚ ਪੈਸੇ ਪੂਰੇ ਕਰਨੇ। ਮੈਨੂੰ ਲੱਗਦਾ ਗਾਰੰਟੀ ਦਊਂਗਾ ਜੇ ਸਹੀ ਚੱਲਣ ਸਾਰੇ ਨਾ 5 ਸਾਲਾਂ 'ਚ ਪੈਸੇ ਪੂਰੇ ਕਰਨਗੇ, ਕਿਉਂਕਿ ਰੇਟ ਸਾਰੀ ਚੀਜ਼ਾਂ ਦੇ ਹਾਈ ਹੋ ਜਾਣੇ ਆ, ਠੀਕ ਨਹੀਂ ਗੱਲ। ਸੋ ਲਾਸ ਨਹੀਂ ਹੁੰਦਾ ਜਦੋਂ ਪੈਸੇ ਡ੍ਰੌਪ ਕਰਕੇ ਅਸੀਂ ਜਿਹੜਾ ਲੋਡ ਚੱਕਦੇ। ਚਲੋ ਐਨੀ ਹੋ, ਥੈਂਕ ਯੂ ਸੋ ਮਚ, ਠੀਕ ਹੈ ਟਾਈਮ ਦੇਣ ਲਈ, ਬਾਕੀ ਨੂੰ ਟਾਈਮ ਦੇਣ ਲਈ ਸ਼ੁਕਰੀਆ ਜੀ, ਸ਼ੁਕਰੀਆ। ਸਮਾਂ ਸਮਾਪਤ ਹੋ ਗਿਆ ਜੀ। ਤੇ ਬਿਲਕੁਲ ਆਪਾਂ ਇੱਕ ਖਬਰ ਜ਼ਰੂਰ ਸਾਂਝੀ ਕਰਨੀ ਹੈ ਕਿਉਂਕਿ ਸਟ੍ਰੈਸਫੁਲ ਇਹ ਖਬਰਾਂ ਕੀਤੀਆਂ ਤੇ ਥੋੜੀ ਹਾਸੇ ਵਾਲੀ ਕਰ ਲਈਏ। ਲਾਸ ਵੈਗਸ ਦੇ ਵਿੱਚ ਨਾ ਇੱਕ ਆਈਸਕ੍ਰੀਮ ਬੰਦਾ ਵੇਚਦਾ। ਅੱਛਾ। ਉਹਨ ਇੱਕ ਛੋਟਾ ਜਿਹਾ ਟਰੱਕ ਉਹ ਉਦਾਂ ਦਾ ਪੇਂਟ ਕੀਤਾ ਜਿੱਦਾਂ ਦੀ ਆਈਸ ਵਾਲਿਆਂ ਦੀ ਗੱਡੀ ਹੁੰਦੀ ਹੈ, ਉਹਦੇ ਲਿਖਿਆ ਆਈਸਕ੍ਰੀਮ ਪੈਟਰੋਲ ਤੇ ਉੱਪਰ ਨਾ ਲਾਸ ਵੈਗਸ ਲਾ ਕੇ ਤੇ ਜਿੱਦਾਂ ਪੁਲਿਸ ਵਾਲਿਆਂ ਦਾ ਹੁੰਦਾ ਸਟicker ਵਿੱਚ ਆਈਸਕ੍ਰੀਮ ਪੈਟਰੋਲ ਯੂਨਿਟ 702 ਬਹੁਤ ਫੋਟੋ ਚੱਲ ਰਹੀ ਹੈ। ਉੱਥੇ ਵੀ ਜਾਂਦਾ ਸੀ ਤੇ ਲੋਕ ਰੈਪਿਡ ਰਿਸਪੌਂਸ ਦੇ ਉੱਤੇ ਪਾਣ ਲਾਵੇ ਵੀ ਆਈਸ ਵਾਲੇ ਆ ਗਏ, ਲਾਸ ਵੈਗਸ ਆਈਸ ਵਾਲੇ ਆ ਗਏ ਹੈਗੇ ਤੇ ਉਹ ਪੂਰਾ ਹੁਣ ਅੱਜ ਕੱਲ ਮਸ਼ਹੂਰ ਆ। ਨਹੀਂ ਜਦੋਂ ਤੁਸੀਂ ਆਈਸਕ੍ਰੀਮ ਕਿਹਾ ਨਾ, ਕਰੀਮ ਤਾਂ ਸੁਣੀ ਨਹੀਂ। ਸੋ ਉਹਨਾਂ ਨੇ ਨਾ ਪੂਰਾ ਆਈਸਕ੍ਰੀਮ ਪੈਟਰੋਲ ਆਈਸ, ਉਹ ਲੱਗਦਾ ਇਦਾਂ ਹੀ ਆ ਵੀ ਜਿੱਦਾਂ ਦੂਰੋਂ ਦੇਖੋ ਆਈਸ ਵਾਲਿਆਂ ਦਾ ਆ। ਸੋ ਉਹ ਕਹਿੰਦਾ ਵੀ ਮੈਂ ਹੁਣ ਉਹਦੀ ਮਸ਼ਹੂਰੀ ਇੰਨੀ ਹੋ ਗਈ, ਟੀਵੀ ਵਾਲੇ ਉਹਦੀਆਂ ਇੰਟਰਵਿਊ ਕਰ ਰਹੇ ਆ। ਹੋਰ ਨਹੀਂ, ਉਹ ਇੱਥੇ ਚਰਚਾ ਚਲਾਤੀ ਹਰਜੋਤ ਜੀ ਰਮਨ ਜੀ, ਕਹਿੰਦੇ ਵੀ ਆਈਸ ਵਾਲੇ ਹੁਣ ਆਈਸਕ੍ਰੀਮ ਟਰੱਕ ਵਾਲੇ ਬਣ ਕੇ ਜਿਹੜੇ ਡਿਸਗਾਈਜ਼ ਕਰਕੇ ਜਿਹੜੇ ਆ ਉਹ ਲੋਕਾਂ ਨੂੰ ਜਿਹੜਾ ਉਹ ਚੱਕ ਰਹੇ ਆ। ਕਹਿੰਦੇ ਵੀ ਡਾਲਰ ਵੀ ਤੁਹਾਡੇ ਕੋਲ ਲੈਂਦੇ ਆ ਤੇ ਆਈਸਕ੍ਰੀਮ ਵੀ ਨਹੀਂ ਦਿੰਦੇ, ਅੰਦਰ ਬਿਠਾ ਲੈਂਦੇ। ਏਦਾਂ ਦਾ ਕੰਮ ਜਿਹੜਾ ਹੋਇਆ ਪਿਆ ਆ। ਤੋ ਗੱਲ ਇੱਥੇ ਤਾਂ ਹੋਈ ਪਈ, ਲਾਸ ਵੈਗਸ ਦੇ ਪੁਲਿਸ ਚੀਫ ਨੂੰ ਆਣਾ ਪਿਆ, ਉਹਨੂੰ ਕਹਿਣਾ ਪਿਆ ਵੀ ਜਿਹੜੇ ਆਈਸ ਵਾਲੇ ਜਾਂ ਬਾਰਡਰ ਪੈਟਰੋਲ ਵਾਲੇ ਜਾਂ ਹੋਰ ਆ, ਉਹ ਇਸ 1985 ਵਾਲਾ ਜਿਹੜਾ ਸੈਟਲ ਮੇਅਰ ਦਾ ਟਰੱਕ ਉਹ ਨਹੀਂ ਯੂਜ਼ ਕਰਦੇ ਹੈਗੇ। ਉਹ ਫੋਟੋ ਜ਼ਰੂਰ ਆਪਾਂ ਵਿੱਚ ਪਾਵਾਂਗੇ, ਤੁਹਾਨੂੰ ਲੱਗਣਾ ਏਦਾਂ ਹੀ ਆ ਵੀ ਸੱਚੀ ਇਹ ਆਈਸ ਵਾਲਿਆਂ ਦਾ ਹੀ ਆ। ਆਈਸਕ੍ਰੀਮ ਟਰੱਕ, ਆਈਸਕ੍ਰੀਮ ਪੈਟਰੋਲ, ਪੈਟਰੋਲ ਨਿਆਣਿਆਂ ਨੂੰ ਪਤਾ ਹੈ ਤੇ ਆਈਸਕ੍ਰੀਮ ਪੈਟਰੋਲ ਦੇ ਜਿਹੜਾ ਉਹਨਾਂ ਸਿਆਣਿਆਂ ਦਾ ਜਿਹੜਾ ਉਹ ਧੂਆਂ ਕੱਢ ਰੱਖਿਆ। ਤੇ ਬਾਕੀ ਕੋਈ ਨਹੀਂ, ਜਿੱਥੇ ਬਰਫ਼ ਬੁਰਫ ਪਾਉਣੀ ਹੁੰਦੀ ਪਾ ਲਿਆ ਕਰੋ, ਆਈਸ ਤੋਂ ਇਦਾਂ ਵੀ ਨਹੀਂ ਆਪਾਂ ਡਰਨਾ। ਦੈਟਸ ਓਕੇ, ਕੋਈ ਗੱਲ ਨਹੀਂ, ਚੱਕਰ ਵਾਲੀ ਕੋਈ ਗੱਲ ਨਹੀਂ। ਤੇ ਠੀਕ ਚੱਲੋ, ਹਿਸਾਬ ਨਾਲ ਚੱਲੋ, ਹਿਸਾਬ ਨਾਲ ਮਤਲਬ ਵੀ ਕਾਨੂੰਨ ਦੇ ਹਿਸਾਬ ਦੇ ਨਾਲ ਉਹਦੇ ਦਾਇਰੇ ਦੇ ਵਿੱਚ ਜਿਹੜਾ ਚੱਲੋ। ਮਾਹੌਲ ਦੇਖੋ ਇਦਾਂ ਦਾ ਆ, ਇਹਦੇ ਚ ਹੁਣ ਅਸੀਂ ਹੱਸ ਲਈਏ, ਅਸੀਂ ਰੋ ਲਈਏ, ਅਸੀਂ ਰੌਲਾ ਪਾ ਲਈਏ, ਉਹ ਇਦਾਂ ਆਪਣੇ ਕਹੇ ਰੌਲਾ ਪਾਇਆ ਬਦਲਣਾ ਤਾਂ ਨਹੀਂ। ਜੋ ਸਿਚੁਏਸ਼ਨ ਉਹਨੂੰ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੀ ਹੈਂਡਲ ਸਾਰਿਆਂ ਨੂੰ ਜਿਹੜਾ ਉਹ ਕਰਨਾ ਚਾਹੀਦਾ ਆ। ਬਾਕੀ ਖੁਸ਼ ਰਹੋ ਜੀ ਸਾਰੇ ਜਾਣੇ ਤੇ ਤਰੱਕੀਆਂ ਕਰੋ ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।